ਅੱਛਾ, ਹੁਣ ਆਪਾਂ ਆ ਜਾਈਏ ਉਸ 370 ਜਿਹੜੇ ਏਲੀਅਨ ਅਫੈਂਡਰ ਆ ਜੀ। ਮੈਸਾਚਿਊਸੇਟ ਦੇ ਵਿੱਚ। ਯੂਐਸਸੀਆਈਐਸ ਨੇ ਆਈਸ ਦੀ ਮਦਦ ਕੀਤੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ, ਤੇ ਇਹ ਬੰਦੇ ਗ੍ਰਿਫਤਾਰ ਹੋਏ ਨੇ। ਜੀ, ਬਿਲਕੁਲ। ਸੋ ਇਹ ਬੇਸਿਕਲੀ ਸਾਰੇ ਗੈਂਗਵਾਦ ਨਾਲ ਸੰਬੰਧਿਤ ਜਿਹੜੇ ਸੀਗੇ, ਤੇ ਤਕਰੀਬਨ ਇਹਦੇ ਵਿੱਚੋਂ 205 ਤੇ ਉਹ ਕਹਿੰਦੇ ਸਿਗਨੀਫੀਕੈਂਟ ਕ੍ਰਿਮੀਨਲ ਕਨਵਿਕਸ਼ਨ ਸੀਗੀਆਂ, ਚਾਰजेस ਸੀਗੇ। ਮਤਲਬ ਪਹਿਲਾਂ ਹੀ ਉਹਨਾਂ ਨੂੰ ਸਜ਼ਾਵਾਂ ਸੀਗੀਆਂ, ਚਾਰजेस ਸੀਗੇ। 6 ਬੰਦੇ ਉਹਨਾਂ ਕੋਲ ਸੀਗੇ ਜਿਹੜੇ ਆਪਣੀ ਕੰਟਰੀ ਤੋਂ ਭਗੌੜੇ ਸੀਗੇ, ਫੋਰਨ ਕੰਟਰੀ ਤੋਂ ਭਗੌੜੇ ਸੀਗੇ। ਸੋ ਉਹਨਾਂ ਦੀਆਂ ਕੰਟਰੀਆਂ ਨਾਲ ਵੀ ਇਹਨਾਂ ਨੇ ਜਾ ਕੇ ਚੈੱਕ ਕਰ ਲਿਆ ਕਿ ਇਹਨਾਂ ਨੂੰ ਪੀਓ ਕਰਾਰ ਦਿੱਤਾ ਗਿਆ। ਤੇ ਕਈਆਂ ਦੀ ਮਰਡਰ ਦੀਆਂ ਕਨਵਿਕਸ਼ਨਾਂ, ਡਰੱਗ ਟ੍ਰੈਫਿਕਿੰਗ, ਆਰਗੇਨਾਈਜ਼ਡ ਕ੍ਰਾਈਮ, ਮਨੀ ਲਾਂਡਰਿੰਗ ਦੇ ਵਿੱਚ ਇਹ ਜਿਹੜੇ ਸਾਰੇ ਸ਼ਾਮਿਲ ਸੀਗੇ। 44 ਕਿਲੋਗ੍ਰਾਮ ਇਹਨਾਂ ਨੇ ਮੈਥ ਜਿਹੜੀ ਫੜੀ ਆ, 5 ਕਿਲੋ ਫੈਂਟਨਲ, 1.5 ਕਿਲੋ ਕੋਕੇਨ, 3 ਫਾਇਰਆਰਮ ਐਮੂਨੀਸ਼ਨ। ਮਤਲਬ ਇਦਾਂ ਦੇ ਹੁਣ ਤੁਸੀਂ ਕਹਿ ਲਓ ਕਿ ਮਾਸ ਬਸ ਜਿਹੜੀਆਂ ਹੋ ਰਹੀਆਂ, ਇਹ ਬੋਸਟਨ ਦੇ ਲਾਗੇ-ਛਾਗੇ ਜਿਹੜੀਆਂ ਗੈਂਗ-ਗੂੰਗ ਜਿਹੜੇ ਰਨ ਕਰਦੇ ਸੀਗੇ, ਠੀਕ ਆ। ਸੋ ਬਾਈ ਜਿਹੜੇ ਮਤਲਬ ਬੰਦਾ ਚਾਹਵਾਨ ਹੈਗਾ, ਪਲੀਜ਼ ਦੂਰ ਹੈ ਨਾ। ਮਤਲਬ ਤੁਸੀਂ ਦੇਖ ਲਓ ਕਿ ਕਿੰਨੀਆਂ-ਕਿੰਨੀਆਂ ਕੰਟਰੀਆਂ ਦੇ ਵਿੱਚ ਵੈਨੇਜ਼ੁਏਲਾ, ਬ੍ਰਾਜ਼ੀਲ, ਆਪਣਾ ਮੈਕਸੀਕੋ, ਹੈ ਨਾ। ਤੇ ਆਪਣੀ ਵੀ ਕਮਿਊਨਿਟੀ ਜਿਹੜੀ ਨਵੀਂ-ਨਵੀਂ ਉੱਭਰ ਕੇ ਜਿਹੜੀ ਗਈ ਇੱਧਰ ਨੂੰ ਜਿਹੜੇ ਜਾ ਰਹੇ ਆ। ਤੇ ਮੈਂ ਕਿਹਾ ਹੁਣ ਇਹ ਆ ਕਿ ਇੱਧਰ ਨੂੰ ਦੇਖੋ ਤੁਸੀਂ ਕਿ ਸਿੱਧਾ ਹੀ ਇਹ ਜਿਹੜਾ ਸੀਗਾ ਇਨਫੋਰਮੇਸ਼ਨ ਤਾਂ ਇਹਨਾਂ ਨੂੰ ਪਹਿਲਾਂ ਹੀ ਹੁੰਦੀ ਹੈ ਜਾ ਕੇ। ਬਸ ਇਹ ਸੀਗਾ ਕਿ ਹੱਥ ਇਹਨਾਂ ਦੇ ਬੰਨੇ ਹੋਏ ਸੀਗੇ। ਤੇ ਇਹਨਾਂ ਨੇ ਕੀ ਸੀਗਾ ਕਿ ਆਹ ਗੱਲ ਧਿਆਨ ਨਾਲ ਸੁਣਿਓ। ਉਹ ਕਹਿੰਦੇ ਕਿ ਜਿਹੜੇ ਲੋਕਲ ਪੁਲਿਸ ਵਾਲੇ ਸੀਗੇ ਨਾ, ਇਹ ਉਹਨਾਂ ਕੋਲ ਮੰਗਦੇ ਹੁੰਦੇ ਸੀਗੇ ਕਿ ਸਾਨੂੰ ਇਹਨਾਂ ਨੂੰ ਫੜੋ, ਸਾਨੂੰ ਸਾਡੇ ਹਵਾਲੇ ਕਰੋ। ਤੇ ਜਿਹੜੇ ਹੂੰ, ਇਹਨੂੰ ਕਹਿੰਦੇ ਆ ਇਮੀਗ੍ਰੇਸ਼ਨ ਡਿਟੇਨਰ ਰਿਕੁਐਸਟ। ਤੇ ਹੂੰ, ਜਿਹੜੇ ਹੂੰ। ਲੋਕਲ ਵਾਲੇ ਸੀਗੇ ਨਾ, ਉਹ ਕਹਿੰਦੇ ਆਪਾਂ ਕੋਆਪਰੇਟ ਨਹੀਂ ਕਰਨਾ, ਜਿੱਦਾਂ ਸੈਂਕਚੁਰੀ ਜੁਰਿਸਡਿਕਸ਼ਨ ਨਹੀਂ ਹੁੰਦੇ, ਕਿ ਉਹ ਕਹਿੰਦੇ ਕਿ ਨਹੀਂ ਆਪਾਂ ਕਰਨਾ, ਕੋਈ ਨਹੀਂ, ਖੁੱਲਾ ਹੀ ਇਹ ਜਿਹੜੇ ਕਰਦੇ ਸੀਗੇ। ਤੇ ਹਾਂਜੀ। ਇਹ ਕਈ ਸਾਲਾਂ ਤੋਂ ਕਹਿੰਦੇ ਸੀਗੇ ਕਿ ਇਹਨਾਂ ਨੂੰ ਆਪਾਂ ਰੋਕ ਦੇਣਾ ਵਾ, ਉਹ ਕਰੋ, ਪਰ ਲੋਕਲ ਜਿਹੜੀ ਕੋਆਪਰੇਸ਼ਨ ਨਹੀਂ ਹੁੰਦੀ ਸੀਗੀ। ਤੇ ਹੁਣ ਜਦੋਂ ਨਵੀਂ ਸਰਕਾਰ ਆਈ ਆ, ਤੇ ਆਈਸ ਵਾਲੇ ਤੇ ਫੈਡਰਲ ਵਾਲੇ ਸਿੱਧਾ ਹੀ ਉਹਨਾਂ ਨੂੰ ਬਾਈਪਾਸ ਕਰਕੇ ਸਿੱਧੇ ਜਿਹੜੇ ਚੱਕ ਰਹੇ ਆ। ਤੇ ਹੁਣ ਇਹ ਤਾਂ ਕਰਕੇ ਕੀ ਕਰਦੇ ਆ ਕਿ ਐਟ ਲਾਰਜ ਹੀ ਜਾ ਕੇ ਇਨਵੈਸਟ ਉਹ ਕਰਦੇ ਆ। ਜਦੋਂ ਉਹਨਾਂ ਨੇ ਕਿਹਾ ਕਿ ਬੋਸਟਨ ਕਲੀਨ ਕਰਨਾ, ਕਿਹੜਾ ਗੈਂਗ ਆ, ਉਹਨਾਂ ਨੂੰ ਸਾਰੇ ਉਹ ਕਰਨੇ। ਮਿੰਟਾਂ ਦਾ ਖੇਡ, ਮਿੰਟਾਂ ਸਕਿੰਟਾਂ ਦਾ ਖੇਡ ਆ ਇਹਨਾਂ ਦੇ ਸਾਹਮਣੇ। ਇਹਨਾਂ ਨੂੰ ਸਾਰਾ ਆਲਰੇਡੀ ਜਿਹੜਾ ਪਤਾ ਹੀ ਆ, ਠੀਕ ਆ। ਜਾ ਕੇ ਇਹਨਾਂ ਨੇ ਉਹ ਕਰਨਾ। ਸੋ ਇਹ ਸੀਗਾ ਕਿ ਪਹਿਲਾਂ ਛਤਰ ਛਾਇਆ ਦੇ ਥੱਲੇ ਜੁਰਮ-ਜਰਮ ਜਿਹੜਾ ਪਨਪਦਾ ਸੀਗਾ, ਤੇ ਹੁਣੇ ਜਾ ਕੇ ਜਿਹੜਾ ਸਿੱਧੇ ਕਲੀਨਿੰਗ ਟਾਸਕ ਜਿਹੜੇ ਇਹਨਾਂ ਦੇ ਹੋ ਰਹੇ ਆ। ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਸੀਗੀ, ਬੋਸਟਨ ਜਿਹੜਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ DEA ਜਿਹਨੂੰ ਕਹਿੰਦੇ ਆਪਾਂ, ਤੇ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ, ਕਿਉਂਕਿ ਹਥਿਆਰ ਹਥੂਰ ਆਉਂਦੇ ਆ, ਤੇ ਬਿਊਰੋ ਆਫ ਐਲਕੋਹਲ, ਟੋਬੈਕੋ, ਫਾਇਰਆਰਮ ਤੇ ਐਕਸਪਲੋਸਿਵ, ਠੀਕ ਆ। ਜਿਹੜੇ ਸ਼ਰਾਬ ਸ਼ਰੂਬ ਵਾਲੇ ਜਿਹੜੇ ਮਹਿਕਮੇ ਵੀ ਆ, ਠੀਕ ਆ, ਉਹ ਵੀ ਜਿਹੜੇ ਇਹਦੇ ਵਿੱਚ ਇਨਵੋਲਵ ਹੋ ਗਿਆ। US ਮਾਰਸ਼ਲ ਦੀ ਸਰਵਿਸ, ਤੇ ਸਿਕਿਉਰਿਟੀ ਸਰਵਿਸ, ਤੇ US ਅਟਾਰਨੀ ਦਾ ਆਫਿਸ। ਸੋ ਦੇਖੋ ਕਿੰਨੀਆਂ ਸਾਰੀਆਂ ਸੰਸਥਾਵਾਂ ਜਿਹੜੀਆਂ ਇਹਦੇ ਵਿੱਚ ਹੁਣ ਕੋਲੈਬੋਰੇਟ ਜਿਹੜੀਆਂ ਕਰ ਜਾਂਦੀਆਂ, ਜਿਹਨੂੰ ਵੀ ਕੁਛ ਵੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ। ਜੀ ਬਿਲਕੁਲ, ਟਰਨੀ ਟਿਕਾਣਾ ਜੀ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਆਪਣੇ ਸਾਹਮਣੇ ਹੀ ਆ। ਮਤਲਬ USCIS ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਆਈਸ ਦੀ, ਟਰੰਪ ਐਡਮਿਨਿਸਟ੍ਰੇਸ਼ਨ ਦੀ ਹਰ ਇੱਕ ਤਰੀਕੇ ਦੇ ਨਾਲ ਮਦਦ ਕਰ ਰਹੀ ਆ ਵੀ ਉਹ ਕਿੱਦਾਂ ਵੱਧ ਤੋਂ ਵੱਧ ਬੰਦੇ ਜਿਹੜੇ ਉਹ ਫੜਾਉਣੇ ਆ। ਹੁਣ ਤਾਂ IRS ਵਾਲਿਆਂ ਨੇ ਵੀ ਆਈਸ ਦੀ ਮਦਦ ਕਰਨੀ ਜਿਹੜੀ ਉਹ ਸ਼ੁਰੂ ਕਰ ਦੇਣੀ ਆ। ਜੇ ਕਿਸੇ ਨੇ ਕੋਈ ਟੈਕਸ ਫਰਾਡ ਕੀਤਾ ਆ, EILD ਵਾਲੇ ਜਾਂ EIDL ਵਾਲੇ ਜਿਹੜੇ ਲੋਨਸ ਦੇ ਵਿੱਚ, ਕੋਵਿਡ ਵਾਲੇ ਲੋਨਸ ਦੇ ਵਿੱਚ ਘਪਲੇ ਘੋਪਲੇ ਕੀਤੇ ਆ, ਖੈਰ ਉਹਨਾਂ ਦੀ ਵੀ ਨਹੀਂ ਰਹਿਣੀ। ਇਹ ਚੀਜ਼ ਜਿਹੜੀ ਉਹ ਸੋਚ ਕੇ ਰੱਖੋ। ਸੋ ਜਦੋਂ ਫਾਰਮ ਭਰਦੇ ਆ, ਤੇ ਇਹ ਤਾਂ ਹੁਣ ਜਿੰਨੀਆਂ ਖਬਰਾਂ ਆਈਆਂ, ਜਿੰਨੀਆਂ ਤੁਸੀਂ ਅੱਜ ਦੱਸੀਆਂ, ਉਹਦੇ ਵਿੱਚ ਇਹ ਆ ਵੀ ਉਹ ਤੁਹਾਡੇ ਤੋਂ ਹੀ ਜਦੋਂ ਪਰਜਰੀ ਕਰਾ ਲੈਂਦੇ ਆ, ਮਤਲਬ ਤੁਸੀਂ ਆਪ ਹੀ ਪਰਜਰੀ ਕਰ ਦਿੰਦੇ ਆ ਵੀ ਹਾਂ ਤੁਸੀਂ ਕੋਈ ਕ੍ਰਾਈਮ ਕੀਤਾ ਸੀ, ਕਦੀ ਫੜੇ ਨਹੀਂ ਗਏ। ਤੇ ਉਹ 'ਚ ਜਦੋਂ ਤੁਸੀਂ ਕੀਤਾ ਹੋਣਾ ਵੀ ਨਹੀਂ ਜੀ ਇੱਦਾਂ ਤਾਂ ਕੀਤਾ ਹੀ ਨਹੀਂ ਕਦੀ, ਤੇ ਬਾਅਦ 'ਚ ਜਦੋਂ ਕਨਵਿਕਸ਼ਨ ਹੋਣੀ ਆ, ਤੇ ਫਿਰ ਭਾਈ ਰਗੜ ਜਿਹੜੇ ਉਹ ਹੋ ਜਾਣੇ ਆ। ਸੋ ਆਉਂਦੇ 4 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਇੱਦਾਂ ਦੀਆਂ ਆਪਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ, ਉਹ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਆ। ਪਰ ਇਸੇ ਦਰਮਿਆਨ ਅਟਾਰਨੀ ਟਿਕਾਣਾ ਜੀ, ਇੱਕ ਚਿੰਤਾ ਵੀ ਜਿਹੜੀ ਉਹ ਨਾਲ ਹੀ ਆ। ਜਿੰਨੀ ਅਗਰੈਸਿਵਲੀ ਟਰੰਪ ਪ੍ਰਸ਼ਾਸਨ ਇਹਨਾਂ ਡੈਪੂਟੇਸ਼ਨਸ ਦੇ ਵਿੱਚ, ਲੋਕਾਂ ਦੀ ਫੜੋ ਫੜਾਈ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ ਲੱਗਾ ਆ, ਬੇਕਸੂਰ ਲੋਕ ਵੀ ਜਿਹੜੇ ਇਹ ਧੱਕੇ ਦੇ ਨਾਲ ਲੋਕਾਂ ਨੂੰ ਡਿਪੋਰਟ ਜਿਹੜੇ ਉਹ ਕਰੀ ਜਾ ਰਹੇ ਆ। ਬਿਲਕੁਲ। ਅਲ ਸਲਵਾਡੋਰ ਦੀ ਜੇਲ੍ਹ ਦੇ ਵਿੱਚ ਵੀ ਇਦਾਂ ਹੋਇਆ। ਹੋ ਸਕਦਾ ਵੀ ਆਪਣੇ ਵੀ ਕਈ ਜਿਹੜੇ ਲੋਕ ਹੋਣ ਜਿੱਦਾਂ ਬਾਰੇ ਜੇ ਆਪਾਂ ਨੂੰ ਸ਼ਾਇਦ ਨਾ ਪਤਾ ਹੋਵੇ, ਪਰ ਇਹ ਵੀ ਧੱਕਾ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ, ਰਹਿਮ ਜਿਹੜੀ ਉਹ ਕਿਸੇ ਪਾਸੇ ਵੀ ਨਹੀਂ। ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਗਿਆ। ਦੇਖੋ ਜੀ, ਸਭ ਤੋਂ ਮਾੜੀ ਹੁਣ ਚੀਜ਼ ਆ, ਇੱਕ ਜਿਹੜਾ ਸਧਾਰਨ ਵਿਅਕਤੀ ਆ, ਫੈਮਿਲੀ ਮੈਨ ਆ, ਕੰਮ-ਕੁੰਮ ਕਰਨ ਵਾਲਾ, ਠੀਕ ਆ, ਉਹ ਵਿਚਾਰਾ ਇਹ ਸਾਰੇ ਦੇ ਵਿੱਚ ਵਿਚਾਰਾ ਟਰੱਕ ਤੇ ਲੋਡ ਲਾਂਦਾ, ਵੇਅਰਹਾਊਸ 'ਚ ਛਾਪਾ ਪੈਂਦਾ, ਫੜਿਆ ਜਾਂਦਾ। ਏਦਾਂ ਦੇ ਬੜੇ ਵਿਅਕਤੀ ਜਿਹੜੇ ਹੈਗੇ ਆ, ਠੀਕ ਆ, ਗਲਤ ਟਾਈਮ ਤੇ ਗਲਤ ਜਗ੍ਹਾ ਹੁੰਦਾ ਜਿਹੜਾ ਫੜਿਆ ਗਿਆ, ਜਿਹਦੇ ਕੇਸ-ਕੂਸ ਵੀ ਚੱਲਦੇ ਆ। ਤੇ ਉਹ
ਉੱਥੇ ਮਾਹੌਲ ਇੰਨਾ ਕੁ ਸਖਤ ਆ, ਜੱਜ ਹੁਣ ਜਿਹੜੇ ਸਪੈਸ਼ਲੀ ਲੁਈਜ਼ੀਆਨਾ ਵਾਲੇ ਹੋ ਗਏ, ਇੱਧਰ ਸਦਰਨ ਸਟੇਟਸ ਵਾਲੇ ਹੋ ਗਏ, ਬੌਂਡ ਦੇ ਹੀ ਨਹੀਂ ਰਹੇ, ਉਦਾਂ ਹੀ ਬਸ ਬਹਾਨਾ ਜਿਹੜਾ ਕੱਢ ਦਿੰਦੇ ਆ ਕਿ ਨਹੀਂ ਦੇਣਾ ਬੌਂਡ ਦਾ। ਤੇ ਕੇਸ ਵੀ ਤੁਸੀਂ ਦੇਖੋ ਕਿ ਚੰਗੇ ਭਲੇ ਕੈਲੀਫੋਰਨੀਆ 'ਚ ਲੱਗੇ ਕੇਸ, ਮਤਲਬ ਮੈਂ ਆਮ ਸਧਾਰਨ ਬੰਦਿਆਂ ਦੀ ਗੱਲ ਕਰ ਰਿਹਾ ਪਿਆ, ਜਿਹਨਾਂ ਦਾ ਕੋਈ 2 ਸਾਲ ਵਾਲਾ ਰਫੜ ਨਹੀਂ। ਜੀ। ਆਮ ਜਿੱਦਾਂ ਸਾਰਿਆਂ ਦੇ, ਉਹ ਤੁਹਾਡੇ ਨਾਲ ਕਿਸੇ ਨਾਲ ਵੀ ਹੋ ਸਕਦੀ ਆ ਉਹ ਚੀਜ਼, ਹਨਾ? ਹੂੰ, 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 ਹੂੰ। ਤੇ ਬਸ ਫੜ ਕੇ ਤੇ ਏਦਾਂ ਦੀ ਜਿਹੜੇ ਸਖਤ ਸਟੇਟ ਆ ਉਹਨਾਂ ਦੇ ਵਿੱਚ ਲਿਜਾ ਕੇ ਤੇ ਉੱਥੇ ਦੇ ਜਿਹੜੇ ਕੇਸ ਵੀ ਮੂਵ ਕਰਾ ਦਿੰਦੇ ਆ, ਜੇਲ੍ਹ 'ਚ ਵੀ ਬੰਦ ਕਰ ਦਿੰਦੇ ਆ, ਤੇ ਹੂੰ, ਤਰੀਕ ਵੀ ਜਿਹੜੀ ਛੇਤੀ ਪਵਾ ਦਿੰਦੇ ਆ 2 ਕੁ ਮਹੀਨਿਆਂ ਦੇ ਵਿੱਚ। ਮਤਲਬ ਬੰਦੇ ਦੇ ਸੁਪਨੇ ਕੋਈ ਹੋਰ ਸੀਗੇ, ਦੇਖ ਲਓ ਫੈਮਿਲੀ ਮੈਨ ਵੀ ਕਈ ਸਾਰੇ ਜਾਣੇ ਜਿਹੜੇ ਹੈਗੇ ਆ, ਤੇ ਤੁਸੀਂ ਦੇਖ ਲਓ ਕਿ ਇੱਕ ਤਰ੍ਹਾਂ ਜੇ ਸਾਰੀ ਗੱਲ ਨੂੰ ਤੁਸੀਂ ਸੋਚ ਕੇ ਦੇਖੋ, ਹੁਣ ਜਿਹੜਾ ਜੱਜ ਦੀ 2-3% ਰੇਟਿੰਗ ਆ, ਤੁਸੀਂ ਆਪ ਬਾਕੀ ਹਿਸਾਬ ਲਾ ਲਓ, ਠੀਕ ਆ? ਕਿ ਬੰਦਾ ਵਿਚਾਰਾ ਟਰੱਕ ਚਲਾ ਰਿਹਾ, ਉਹਨੂੰ ਫੜ ਲਿਆ, ਠੀਕ ਆ, ਵੇਅਰ ਹਾਊਸ ਦੇ ਉੱਤੇ, ਤੇ ਕੇਸ ਉਹਦਾ ਮੂਵ ਕਰਾਤਾ ਲੁਈਜ਼ੀਆਨਾ, ਜਾਰਜੀਆ, ਇੱਧਰ ਜਿਹੜੇ ਰੇਟਿੰਗ ਘੱਟ ਆ, ਤੇ ਉੱਥੇ ਤੁਸੀਂ ਦੇਖ ਲਓ ਕਿ ਹੁਣ ਇੱਕ ਤਾਂ ਜੇਲ੍ਹ 'ਚ ਬੰਦਾ ਵਿਚਾਰਾ ਕਿੱਥੋਂ ਤਿਆਰੀ ਕਰੂਗਾ, ਕਿੱਦਾਂ ਡਾਕੂਮੈਂਟ ਬਣਾਊਗਾ, ਪਰ ਦੂਜੀ ਗੱਲ ਏਦਾਂ ਕਿ ਉਹਦਾ ਘਰ-ਬਾਰ ਵਿਚਾਰੇ ਦਾ ਚੱਲ ਰਿਹਾ, ਠੀਕ ਆ? ਤੇ ਇੱਕ ਕਿਸਮ ਦਾ ਧੱਕਾ ਹੀ ਆ ਹੁਣ, ਪਰ ਜਿਹੜਾ ਓਵਰਆਲ ਮਾਹੌਲ ਆ ਕਿ ਜਿਹੜਾ ਹੁਣ ਇਹ ਏਦਾਂ ਇਕੱਲੇ ਸਿੰਗਲ ਬੰਦੇ ਦੀ ਗੱਲ ਸੁਣੇ ਤਾਂ ਕੌਣ ਸੁਣੇ? ਉਹ ਤਾਂ ਮਤਲਬ ਜਿਹੜੇ ਐਡੇ ਵੱਡੇ-ਵੱਡੇ ਲੈਵਲ ਤੇ, ਜਿੱਥੇ ਜੱਜ ਵੀ ਕਹਿ ਰਹੇ ਕਿ ਰੋਕੋ, ਰੋਕੋ ਭਾਈ, ਆਹ ਬੰਦੇ ਨੂੰ ਤੁਸੀਂ ਭੇਜ ਨਹੀਂ ਸਕਦੇ। ਉਹ ਜੱਜਾਂ ਦੇ ਖਿਲਾਫ ਜਿਹੜਾ ਲੜ ਕੇ, ਜਿਹੜੀ ਤੁਹਾਡੇ ਨਾਲ ਜਿਹੜੀ ਖਬਰ ਐਕਚੁਅਲੀ ਇੱਕ ਸਾਂਝੀ ਕਰਦੇ ਆ, ਤੁਹਾਨੂੰ ਸਾਰਾ ਸਿਸਟਮ ਜਿਹੜਾ ਪਤਾ ਲੱਗਣਾ ਕੀ ਹੈ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਫਾਸਟ ਪੇਸ ਇਹਨਾਂ ਨੇ ਕਿਹਾ ਕਿ ਐਫਰਟ ਕਰਨਾ ਕਿ ਇਮੀਗ੍ਰੇਸ਼ਨ ਚੱਕੋ ਸਾਰੇ ਲੋਕ। ਤੇ ਉਹ ਹੁਣ ਕੀ ਸੀਗਾ ਕਿ ਜਦੋਂ ਟਰੰਪ ਸਰਕਾਰ ਨੇ ਏਦਾਂ ਕਰਨਾ ਸ਼ੁਰੂ ਕਰਤਾ, ਤੇ ਇੱਕ ਕਾਫੀ ਚੈਲੰਜ ਸਾਹਮਣੇ ਆਉਣੇ ਸ਼ੁਰੂ ਹੋਏ ਕਿ ਜਿਹੜਾ ਇਮੀਗ੍ਰੇਸ਼ਨ ਦਾ ਐਕਚੁਅਲੀ ਸਿਸਟਮ ਆ ਨਾ, ਉਹ ਇੱਕ ਬੜਾ ਆਊਟਡੇਟਡ ਸਿਸਟਮ ਆ। ਹੂੰ, ਇਹਦਾ ਹੂੰ, ਹੂੰ। ਲੋਕੀ ਵੀ ਫਾਇਦਾ ਬੜਾ ਚੱਕਦੇ ਸੀਗੇ, ਠੀਕ ਆ? ਝੂਠੇ-ਮੂਠੇ ਕੇਸ-ਕੂਸ, ਕਈ ਚੀਜ਼ਾਂ ਜਿਹੜੀਆਂ ਸਿਸਟਮ ਦੇ ਵਿੱਚ ਜਿਹੜੀ ਐਕਸਪਲੋਇਟੇਸ਼ਨ ਬੜੀ ਸੀਗੀ। ਤੇ ਹੁਣ ਕੀ ਸੀਗਾ ਕਿ ਜਦੋਂ ਸਰਕਾਰ ਨੇ ਲੋਕੀ ਵਾਪਸ ਭੇਜਣੇ ਸ਼ੁਰੂ ਕਰਤੇ, ਕਿਉਂਕਿ ਹੁਣ ਸਿਸਟਮ ਆਊਟਡੇਟਡ ਹੈਗਾ, ਤੇ ਹੁਣ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਉਹ ਐਗਜ਼ੈਕਟਲੀ ਸਿਸਟਮ ਜਿਹੜਾ ਹੈਗਾ, ਉਹ ਦੋਨੋਂ ਪਾਸੇ ਨੂੰ ਵਾਰ ਕਰਦਾ। ਜੇ ਉਹ ਇੱਕ ਵਿਅਕਤੀ ਨੂੰ ਪ੍ਰੋਸੈਸ ਸੌਖਾ ਬਣਾਉਂਦਾ ਸੀਗਾ, ਤੇ ਡਿਪੋਰਟੇਸ਼ਨ ਵਾਲਾ ਵੀ ਫਿਰ ਉਹ ਏਦਾਂ ਹੀ ਆ। ਸੋ ਹੁਣ ਕੀ ਸੀਗਾ ਕਿ ਜਿਹੜੇ ਇਮੀਗ੍ਰੇਸ਼ਨ ਵਕੀਲ ਆ, ਜਾਂ ਜਿਹੜੇ ਐਡਵੋਕੇਸੀ ਆਰਗੇਨਾਈਜੇਸ਼ਨਾਂ, ਉਹ ਕਹਿੰਦੀਆਂ ਕਿ ਤੁਸੀਂ ਡਿਊ ਪ੍ਰੋਸੈਸ ਦੀ ਵਾਇਓਲੇਸ਼ਨ ਜਿਹੜੀ ਕਰ ਰਹੇ ਆ, ਕਿ ਤੁਸੀਂ ਬਹੁਤ ਸਪੀਡ ਨਾਲ, ਧੱਕੇ ਨਾਲ ਜਿਹੜਾ ਲੋਕਾਂ ਨੂੰ ਭੇਜ ਰਹੇ ਆ, ਤੇ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਆਪਣੀ ਗੱਲ ਜਿਹੜੀ ਪੂਰੀ ਦੱਸਣ ਦਾ। ਤੇ ਜਿਹੜੀ ਇਹ ਸਰਕਾਰ ਆ, ਉਹ ਕਹਿੰਦੇ ਆ ਕਿ ਆਪਾਂ ਏਦਾਂ ਦੀ ਚੀਜ਼ ਕਰ ਰਹੇ ਹਾਂ, ਕ੍ਰੈਕ ਡਾਊਨ ਕਰ ਰਹੇ ਹਾਂ ਆਪਾਂ ਇਮੀਗ੍ਰੇਸ਼ਨ ਤੇ, ਜਿਹੜਾ ਸਿੰਕ ਹੈਗਾ ਗੰਦਾ, ਉਹਨੂੰ ਆਪਾਂ ਡਰੇਨ ਕਰਨਾ, ਤੇ ਇਹਦੇ ਵਿੱਚ ਥੋੜਾ ਮੋਟਾ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਵਾ। ਉਹਨੂੰ ਇਹ ਚੀਜ਼ ਕਹਿੰਦੇ ਆ ਕੋਲੈਟਰਲ ਡੈਮੇਜ, ਠੀਕ ਆ? ਜਦੋਂ ਕੋਲੈਟਰਲ ਡੈਮੇਜ ਹੁੰਦਾ ਕਿ ਜਦੋਂ ਮੰਨ ਲਓ ਕਿ ਕੋਈ ਮਿਲਟਰੀ ਆਪਰੇਸ਼ਨ ਵੀ ਬੰਦਾ ਕੈਰੀ ਕਰਦਾ, ਠੀਕ ਆ? ਤੇ ਉਹਦੇ ਵਿੱਚ ਇਨੋਸੈਂਟ ਜਿਹੜਾ ਬਾਈਸਟੈਂਡਰ ਹੁੰਦਾ, ਉਹ ਵੀ ਜ਼ਖਮੀ ਹੋ ਜਾਂਦਾ, ਉਹਨੂੰ ਕਹਿੰਦੇ ਆ ਕੋਲੈਟਰਲ ਡੈਮੇਜ, ਕਿ ਹੂੰ, ਹੂੰ, ਬਿਨਾਂ ਹੂੰ। ਮਤਲਬ ਦੇ ਨਜਾਇਜ਼ ਜਿਹੜਾ ਨਾਲ ਰਗੜਿਆ ਗਿਆ, ਕਿ ਵੇਅਰ ਹਾਊਸ ਤੇ ਰੇਡ ਪਈ, ਤੇ ਉਹਦੇ ਨਾਲ ਜੋ ਵੀ ਨਾਲ ਇਨੋਸੈਂਟ ਵੀ ਆ ਗਿਆ ਤੇ ਆ ਗਿਆ। ਸੋ ਹੁਣ ਇਹਨੇ ਕੀ ਕੀਤਾ ਕਿ ਅ, ਜਿਹੜੀ ਏਲੀਅਨ ਐਨੀਮੀਜ਼ ਐਕਟ 1798 ਦਾ, ਹੂੰ। 1798 ਦਾ ਤੁਸੀਂ ਦੇਖੋ, ਇੰਡੀਆ ਆਜ਼ਾਦ ਵੀ ਨਹੀਂ ਸੀਗਾ ਉਦੋਂ ਦਾ। ਕਿਹਦਾ ਟਾਈਮ ਨਹੀਂ, ਚੱਲਦਾ ਸੀ? ਸਹੀ ਗੱਲ ਆ। ਉਦੋਂ ਤਾਂ 17 ਖਾਲਸਾ ਰਾਜ ਦੇ ਆਪਾਂ ਲਾਗੇ ਸੀਗੇ, ਮਹਾਰਾਜਾ ਰਣਜੀਤ ਸਿੰਘ ਦਾ ਵਕਤ ਉਦੋਂ ਇਰਦ-ਗਿਰਦ ਸੀਗਾ ਉਸ ਟਾਈਮ। ਉਦੋਂ ਦੇ ਤੁਸੀਂ ਦੇਖ ਲਓ ਕਿ ਇਹਨਾਂ ਨੇ ਕਿਤਾਬਾਂ ਲਿਖੀਆਂ ਪਈਆਂ, ਕੋਡ ਲਿਖੇ ਪਏ ਆ, ਉਹਨੂੰ ਇਹ ਜਿਹੜਾ ਯੂਜ਼ ਕਰ ਰਿਹਾ ਵਾ। ਉਹਦੇ ਕਰਕੇ ਕੀ ਹੋਇਆ ਕਿ ਜਿਹੜੀ ਸਰਕਾਰ ਦੀ, ਅਮਰੀਕੀ ਸਰਕਾਰ ਦੀ ਫੈਡਰਲ ਜੱਜਾਂ ਨਾਲ ਹੁਣ ਫਸਣ ਲੱਗ ਪਈ, ਤੇ ਪਬਲਿਕ ਬੈਕਲੈਸ਼ ਹੋ ਗਿਆ। ਇਹ ਪਿਛਲੇ ਵਾਰੀ ਵੀ ਆਪਾਂ ਜੱਜ ਸਾਹਿਬ ਦੀ ਜਿਹੜੀ ਗੱਲ ਕੀਤੀ ਸੀਗੀ। ਸੋ ਕੀ ਹੂੰ, ਸੀਗਾ ਕਿ ਕਾਫੀ ਸਾਰੇ ਮਿਸਸਟੈਪ ਇਹਨਾਂ ਦੇ ਕੋਲ ਹੋ ਗਏ ਆ। ਜਿਹੜਾ ਸੈਲਵਾਡੋਰ ਦਾ ਬੰਦਾ ਸੀਗਾ, ਉਹਨੂੰ ਤੱਕ ਗਲਤੀ ਨਾਲ ਡਿਪੋਰਟ ਹੋ ਗਿਆ। ਉਹਦਾ ਫੈਡਰਲ ਕੋਰਟ ਰੂਮ 'ਚ ਵੀ ਜਿਹੜਾ ਕੇਸ ਜਿਹੜਾ ਸੀਗਾ, ਤੇ ਏਜੰਟ ਜਿਹੜੇ ਸੀਗੇ, ਉਹ ਕਹਿੰਦੇ ਕਿ ਨਹੀਂ, ਆਪਾਂ ਸਹੀ ਤਰੀਕੇ ਨਾਲ ਸਾਰੇ ਵੈਟ ਕੀਤੇ ਆ, ਕਿ ਆਪਾਂ ਸਿਰਫ ਗੈਂਗਸਟਰ ਜਿਹੜੇ ਐਲ ਸੈਲਵਾਡੋਰ ਭੇਜੇ ਆ, ਪਰ ਉਹਨਾਂ ਨੇ ਇੱਕ ਨਾਰਮਲ ਬੰਦਾ ਵੀ ਜਿਹੜਾ ਭੇਜਤਾ। ਜਿਹੜੇ ਟੌਮ ਹੋਮਨ ਆ, ਉਹ ਕਹਿੰਦੇ ਆ ਕਿ ਆਪਾਂ ਆਪਣੀ ਜਿੰਨੀ ਡਿਲੀਜੈਂਸ ਸੀਗੀ, ਫੀਲਡ ਤੋਂ ਸਾਨੂੰ ਨੌਲੇਜ ਮਿਲੀ, ਆਪਾਂ ਗੈਦਰ ਕਰਕੇ ਫੇਰ ਭੇਜਿਆ ਵਾ। ਤੇ ਕਾਫੀ ਜਿਹੜੇ ਗੈਂਗ ਮੈਂਬਰ ਇਹਨਾਂ ਨੇ ਐਲ ਸੈਲਵਾਡੋਰ ਭੇਜੇ ਆ, ਠੀਕ ਆ? ਪਰ ਜਿਹੜੇ ਜੱਜ ਸਾਹਿਬ ਸੀਗੇ, ਉਹਨਾਂ ਨੇ ਆਰਡਰ ਉਦੋਂ ਦੇ ਦਿੱਤਾ ਸੀਗਾ, ਜਹਾਜ਼ ਅਜੇ ਚੱਲੇ ਨਹੀਂ ਸੀਗੇ, ਤੇ ਉਹਨਾਂ ਨੇ ਵੀ ਹੂੰ, ਫਟਾਫਟ ਹੀ ਜਿਹੜੇ ਚਲਾਏ ਆ। ਉਹ ਕਹਿੰਦੇ ਆ ਕਿ ਸਾਰੇ ਹੀ ਜਿਹੜੀ ਸਰਕਾਰ ਆ, ਉਹ ਕਹਿੰਦੀ ਹੈ ਕਿ ਹਰੇਕ ਬੰਦਾ ਹੀ ਜਿਹੜਾ ਉਹਦੇ ਵਿੱਚ ਸੀਗਾ ਗੈਂਗਸਟਰ ਸੀਗਾ, ਤੇ ਇਹ ਡਾਟਾ ਪੁਖਤਾ ਵਾ। ਪਰ ਉਹ ਕਹਿੰਦੇ ਨਹੀਂ ਸੀਗੇ, ਕਈ ਸਾਰੇ ਉਹਦੇ ਵਿੱਚ ਏਦਾਂ ਦੇ ਸੀਗੇ ਜਿਹੜੇ ਨਹੀਂ ਗੈਂਗ ਮੈਂਬਰ ਸੀਗੇ। ਜਿਹੜੀ ਸਰਕਾਰ ਆ, ਉਹ ਕਹਿੰਦੀ ਹੈ ਕਿ ਕਿੰਨੇ ਸਾਰੇ ਗੈਂਗ ਮੈਂਬਰ ਜਿਹੜੇ ਹੁੰਦੇ ਆ, ਉਹਨਾਂ ਦੀ ਕ੍ਰਿਮੀਨਲ ਹਿਸਟਰੀਆਂ ਨਹੀਂ ਹੁੰਦੀਆਂ, ਕਿੰਨੇ ਸਾਰੇ ਟੈਰਰਿਸਟ ਦੀਆਂ ਜਿਹੜੀਆਂ ਕ੍ਰਿਮੀਨਲ ਹਿਸਟਰੀਆਂ ਜਾਂ ਰੈਕੋਰਡ ਨਹੀਂ ਹੁੰਦਾ, ਤੇ ਹੂੰ, ਸਾਨੂੰ ਉਹਨਾਂ ਦੀ ਸੋਸ਼ਲ ਮੀਡੀਆ ਜਾਂ ਜੋ ਵੀ ਸਾਨੂੰ ਗਰਾਊਂਡ ਤੋਂ ਇਨਫੋਰਮੇਸ਼ਨ ਮਿਲਦੀ ਆ, ਜਾਂ ਸਾਨੂੰ ਕੋਈ ਸੂਹ ਦਿੰਦਾ ਗੈਂਗ ਮੈਂਬਰ ਕਿ ਇਹ ਵੀ ਬੰਦਾ ਗੈਂਗ ਮੈਂਬਰ ਆ, ਸਾਨੂੰ ਉਹਦੇ ਬੇਸ ਤੇ ਡਿਪੋਰਟ ਕਰਨੇ ਪੈਣੇ ਆ, ਤੇ ਇਹ ਤੋਂ ਜ਼ਿਆਦਾ ਆਪਾਂ ਸਬੂਤ ਨਹੀਂ ਦੇ ਸਕਦੇ।
ਤੇ ਹੁਣ ਮਸਲਾ ਇਹ ਆ ਗਿਆ ਕਿ ਇਸ ਹਿਸਾਬ ਨਾਲ ਤੁਸੀਂ ਕਿਸੇ ਨੂੰ ਵੀ ਕਹਿ ਦੋਗੇ ਕਿ ਇਹ ਗੈਂਗ ਮੈਂਬਰ ਹੈਗਾ, ਤੇ ਹੁਣ ਕਈ ਫਲਾਈਟਾਂ ਵਾਪਸ ਵੀ ਇਹਨਾਂ ਨੂੰ ਘੱਲਣੀਆਂ ਪਈਆਂ, ਕਿਉਂਕਿ ਜਿਹੜੀ ਸੈਲਵਾਡੋਰ ਦੀ ਪ੍ਰਿਜ਼ਨ ਸੀਗੀ ਉਹ ਕਹਿੰਦੇ ਕਿ ਨਹੀਂ, ਆਪਾਂ ਇਹ ਨਹੀਂ ਜਿਹੜੇ ਸਾਰੇ ਜਾਣੇ ਜਿਹੜੇ ਲੈਣੇ ਆ। ਹੂੰ, ਹੂੰ, ਤੇ ਹੂੰ। ਏਲੀਅਨ ਐਨੀਮੀਜ਼ ਐਕਟ ਦੇ ਉੱਤੇ ਹੁਣ ਜਿਹੜੀ ਫਾਈਟ ਇਹਨਾਂ ਦੀ ਜਿਹੜੀ ਚੱਲਦੀ ਪਈ ਆ, ਕਿ ਇਹ ਜਿਹੜਾ ਧਾਰਾ ਯੂਜ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਜੇ ਤਾਂ ਦੇਖੋ ਏਲੀਅਨ ਐਨੀਮੀਜ਼ ਐਕਟ ਕੋਰਟ ਦੇ ਸੁਪਰੀਮ ਕੋਰਟ 'ਚ ਜਾ ਕੇ ਫੈਸਲਾ ਇਹ ਹੁੰਦਾ ਕਿ ਇਹ ਯੂਜ਼ ਕਰ ਸਕਦੇ ਆ। ਫੇਰ ਤੇ ਤੁਸੀਂ ਕਹ ਲਓ ਕਿ ਕਲੀਨ ਚਿੱਟ ਮਿਲ ਗਈ, ਚੱਲ ਬਈ ਜਿਹੜਾ ਬੰਦੇ ਤੇ ਲੱਗਾ ਡਰੱਗੀ ਆ, ਆਹ ਉਹ ਪੀਓ ਹੈਗਾ, ਚੱਕ ਕੇ ਸਿੱਧੇ ਵਾਪਸ। ਕੋਈ ਸੁਣਵਾਈ ਨਹੀਂ, ਚੱਕ ਕੇ ਬਾਹਰ। ਸੁਣਵਾਈ ਨਹੀਂ, ਠੀਕ ਹੈ। ਹੂੰ, ਡ ਮੈਟਰ ਕੌਣ ਹੈਗੇ, ਤੁਸੀਂ ਕਿੱਦਾਂ ਹੈਗੇ, ਹਨਾ। ਤੇ ਹੂੰ। ਜੇ ਉਹਨਾਂ ਨੇ ਇਹਨੂੰ ਕੋਰਟ ਚੈਲੰਜ ਕਰ ਦਿੰਦਾ ਕਿ ਨਹੀਂ, ਇਹ ਤੁਸੀਂ ਇਮੀਗ੍ਰੈਂਟਾਂ ਤੇ ਲਾ ਨਹੀਂ ਸਕਦੇ ਜਦ ਤੱਕ ਤੁਹਾਡੀ ਉਹਨਾਂ ਦੀ ਕੰਟਰੀ ਦੇ ਨਾਲ ਲੜਾਈ ਨਹੀਂ ਹੈਗੀ, ਤੇ ਫੇਰ ਜਿਹੜਾ ਪ੍ਰੋਸੈਸ ਆ ਨਾਰਮਲ ਆ। ਹੁਣ ਇਹ ਜਿਹੜੀ ਧਾਰਾ ਇਹਨਾਂ ਨੇ ਕਿਉਂ ਇਹ ਲਾਈ ਆ, ਕਿਉਂਕਿ ਇਹ ਜਿਹੜੀ ਧਾਰਾ ਉਹ ਕਹਿੰਦੇ ਕਿ ਕੋਰਟ ਇਹਦੇ ਵਿੱਚ ਇੰਟਰਫੀਅਰ ਨਹੀਂ ਕਰ ਸਕਦੀ, ਇਹ ਸਿਰਫ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੈਗੀ ਆ। ਉਹ ਕਹਿ ਰਿਹਾ ਕਿ ਜੱਜ ਨੂੰ ਇਹਦੇ ਵਿੱਚ ਬੋਲਣਾ ਨਹੀਂ ਚਾਹੀਦਾ, ਇਹ ਸਹੀ ਕਰ ਰਿਹਾ ਹੈਗਾ। ਤੇ ਤੁਸੀਂ ਦੇਖੋ ਕਿ ਇਹ ਪਿਛਲੀ ਵਾਰੀ ਨਹੀਂ ਇਹਨਾਂ ਨੇ ਲਾਈ ਸੀ, ਪਿਛਲੀ ਵਾਰੀ ਵੀ ਇਹਨਾਂ ਦੇ ਕਈ ਕੇਸ ਸੁਪਰੀਮ ਕੋਰਟ ਤੱਕ ਗਏ ਸੀਗੇ। ਤੇ ਤੁਸੀਂ ਦੇਖੋ ਕਿ 4 ਸਾਲ ਇਹਨਾਂ ਨੇ ਹੋਮਵਰਕ ਕੀਤਾ ਪਿੱਛੇ ਜਾ ਕੇ, ਕਿ ਸਾਰੇ ਬਿਲਕੁਲ। ਕੋਰਟ ਆਪਾਂ ਕਿੱਥੇ 1700 ਦਾ ਜਾ ਕੇ ਤੁਸੀਂ ਲੈ ਲਓ ਕਿ ਬ੍ਰਹਮਅਸਤਰ ਇਹ ਕੱਢ ਕੇ ਜਿਹੜਾ ਲੈ ਕੇ ਆਏ ਆ, ਕਿ ਜਿਹੜਾ ਸੁਪਰੀਮ ਕੋਰਟ ਤੱਕ ਆ। ਹੁਣ ਉਹਦਾ ਹੋਣਾ ਕੀ ਆ, ਠੀਕ ਆ, ਉਹ ਜੱਜ ਨੇ ਤਾਂ ਇੱਕ ਕਿਹਾ ਕਿ ਇਹ ਰਿਡਿਕੂਲਸ ਆ, ਨਹੀਂ ਯੂਜ਼ ਕਰ ਸਕਦਾ ਏਦਾਂ। ਤੇ ਹੂੰ। 50-50 ਤੇ ਜਿਹੜੀ ਗੱਲ ਬਣੀ ਆ, ਪਰ ਜੱਜ ਨੇ ਕਿਹਾ ਸੀ ਕਿ ਵਾਪਸ ਨਾ ਭੇਜੋ, ਫਿਰ ਵੀ ਉਹਨਾਂ ਨੇ ਫਲਾਈਟਾਂ ਉਡਾਤੀਆਂ। ਤੇ ਉਹ ਆਪਣੀ ਫਿਰ ਸਫਾਈ ਦੇ ਰਿਹਾ ਕਿ ਨਹੀਂ, ਆਪਾਂ ਸਾਰਾ ਕੁਝ ਸਹੀ ਕੀਤਾ। ਪਰ ਗੱਲ ਇਹ ਸੀਗੀ ਕਿ ਇਹਨਾਂ ਕੋਲ ਇਨਫੋਰਮੇਸ਼ਨ ਸਾਰੇ ਜਿਹੜੇ ਲੋਕੀ ਸੀਗੇ ਉਹਨਾਂ ਦੇ ਬਾਰੇ ਸੀਗੀ ਵੀ ਨਹੀਂ, ਤੇ ਸਰਕਾਰ ਉਹ ਮੰਨਦੀ ਆ, ਉਹ ਕਹਿੰਦੀ ਕਿ ਸਾਡੇ ਲਈ ਬਸ ਇੰਨਾ ਇਨਫ ਆ ਕਿ ਸਾਨੂੰ ਇੱਕ ਹੋਰ ਗੈਂਗ ਮੈਂਬਰ ਕਨਫੈਸ਼ਨ ਕਰ ਲੈਂਦਾ ਕਿ ਇਹ ਵੀ ਮੇਰਾ ਸਾਥੀ ਆ, ਤੇ ਆਪਾਂ ਉਹਦੇ ਬੇਸ ਤੇ ਇਹਨਾਂ ਨੂੰ ਫੜ ਸਕਦੇ ਹਾਂ। ਹੂੰ, 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 ਹੂੰ। ਕੈਰੋਲਾਈਨ ਲੈਵਿਟ ਕੀ ਨਾਮ ਆ ਜਿਹੜੀ ਉਹ ਸਪੀਕ, ਕੈਰੋਲਿਨ ਲਿਵਿਟ, ਹਾਂਜੀ। ਹਾਂ, ਉਹ ਵੀ ਇੱਕ ਵਾਈਟ ਅਲੜ ਹਾਊਸ। ਪਤਾ ਕੀਤੀ ਆ, ਚਲੋ ਵਧੀਆ ਉਹਦਾ ਰੋਲ ਆ ਕਿ ਆਪਣੀ ਸਰਕਾਰ ਨੂੰ ਪੂਰੀ ਸਪੋਰਟ ਕਰਦੀ ਆ। ਉਹ ਕਹਿੰਦੀ ਇਹ ਕਲੈਰੀਕਲ ਐਰਰ ਆ, ਕਿ ਹੂੰ, ਹੂੰ। ਕਲੈਰੀਕਲ ਐਰਰ ਕਹਿੰਦੀ ਹੋ ਜਾਂਦੇ ਆ। ਤੇ ਇੱਕ ਟੈਕਸਸ ਦੇ ਜੱਜ ਨੇ ਇੱਕ ਬੰਦੇ ਨੂੰ ਜਿਹਨੂੰ ਰੋਂਗਫੁਲੀ ਉਹਨਾਂ ਨੇ ਫੜ ਲਿਆ ਸੀਗਾ ਇਮੀਗ੍ਰੇਸ਼ਨ ਵਾਲਿਆਂ ਨੇ, ਉਹਨੂੰ ਵੀ ਜਹਾਜ਼ ਚੜ੍ਹਨ ਲੱਗੇ ਸੀਗੇ, ਤੇ ਉਹਦੇ ਸੈਲਵਾਡੋਰ ਵਾਲੀ ਫਲਾਈਟ ਦੇ ਵਿੱਚ, ਤੇ ਅ, ਗਿਲ ਰੋਹਸ ਇਹਦਾ ਨਾਮ ਸੀਗਾ, ਵੈਨੀਜ਼ੁਏਲਾ ਦਾ ਇਹ ਸੀਗਾ। ਤੇ ਇਹਦੇ ਵਕੀਲਾਂ ਨੇ ਇਹਨੂੰ ਬੇਸਿਕਲੀ ਬਿਲਕੁਲ ਖੜੀ ਫਲਾਈਟ ਚੋਂ ਕੱਢ ਕੇ ਜਿਹੜਾ ਬਚਾ ਲਿਆ ਸੀਗਾ ਜੱਜ ਕੋ ਆਰਡਰ ਲੈ ਕੇ, ਕਿਉਂਕਿ ਇਹ ਧੱਕੇ ਨੇ ਜਿਹੜਾ ਗਲਤੀ ਫੜਿਆ ਹੋਇਆ ਸੀਗਾ, ਕੋਈ ਇਹਦਾ ਲੈਣਾ ਦੇਣਾ ਨਹੀਂ ਸੀਗਾ। ਤੇ ਇਤੋਂ ਇਹ ਪਤਾ ਲੱਗਦਾ ਕਿ ਦੇਖੋ ਤੁਸੀਂ ਕਿ ਕੇਸ ਐਡੇ-ਐਡੇ ਲੰਬੇ ਆ, 10-10, 15-15 ਸਾਲ ਜਿਹੜੇ ਚੱਲਦੇ ਆ, ਤੇ ਜਿਹੜੀ ਯੂਐਸ ਇਮੀਗ੍ਰੇਸ਼ਨ ਸਿਸਟਮ ਆ ਉਹ ਕਿੰਨਾ ਕੰਪਲਿਕੇਟਡ ਜਿਹੜਾ ਹੈਗਾ। ਤੇ ਜਦੋਂ ਸਰਕਾਰ ਐਡੀ ਫੁਰਤੀ ਕਰ ਦੇਵੇ, ਉਹਨੂੰ ਕਿੱਦਾਂ ਡੀਲ ਕਰੀਏ, ਮਤਲਬ ਕੋਈ ਏਦਾਂ ਦੀ ਸੁਣਵਾਈ ਦਾ ਚੀਜ਼ ਬਣੀ ਨਹੀਂ। ਹੂੰ, ਹੂੰ। ਜਿਹੜੇ ਇਹ ਜੱਜ ਸਾਹਿਬ ਸੀਗੇ ਜਿਨ੍ਹਾਂ ਦੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ, ਯੂਐਸ ਡਿਸਟ੍ਰਿਕਟ ਜੱਜ ਜਿਹੜੇ ਸੀਗੇ ਜੇਮਸ ਬੋਇਸਬਰਗ, ਹਨਾ। ਤੇ ਹੂੰ। ਇਹਨਾਂ ਨੇ ਕਾਫੀ ਜਿਹੜੇ ਸਵਾਲ ਜਵਾਬ ਜਿਹੜੇ ਸਰਕਾਰ ਤੋਂ ਕੀਤੇ ਆ, ਕਿ ਤੇ ਇਹਨਾਂ ਨੇ ਹੁਣ ਇਹ ਤੇ ਫੈਸਲਾ ਲੈਣਾ ਕਿ ਕੀ ਸਰਕਾਰ ਕਿਤੇ ਕੰਟੈਂਪਟ ਆਫ ਕੋਰਟ ਤਾਂ ਨਹੀਂ ਇਹਨਾਂ ਨੇ ਕੀਤਾ, ਕਿ ਮੈਂ ਤੇ ਆਰਡਰ ਦਿੱਤਾ ਸੀਗਾ ਕਿ ਉਹ ਫਲਾਈਟ ਨਹੀਂ ਉੱਡਣੀ ਚਾਹੀਦੀ, ਤਾਂ ਵੀ ਤੁਸੀਂ ਜਿਹੜੀਆਂ ਉਡਾਤੀਆਂ। ਹੂੰ। ਤੇ ਕਾਫੀ ਇਹਨਾਂ ਨੇ ਕੁਐਸਚਨ ਜਿਹੜੇ ਜਸਟਿਸ ਡਿਪਾਰਟਮੈਂਟ ਨੂੰ ਜਿਹੜੇ ਕੀਤੇ ਆ। ਤੇ ਤੁਹਾਨੂੰ ਪਤਾ ਹੁਣ ਜਿਹੜੀ ਡੈਮੋਕ੍ਰੈਟਸ ਤੇ ਰਿਪਬਲਿਕਨਸ ਦੀ ਫਾਈਟ ਆ, ਤੇ ਕਾਫੀ ਤਿੱਖੇ ਕਮੈਂਟ ਜਿਹੜੇ ਜੱਜਾਂ ਵੱਲ ਵੀ ਜਿਹੜੀ ਸਰਕਾਰ ਨੇ ਡਾਇਰੈਕਟ ਕਰਤੇ ਆ ਕਿ ਜੱਜ ਏਦਾਂ ਓਦਾਂ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ, ਇੰਪੀਚ ਕਰੋ ਜੱਜਾਂ ਨੂੰ। ਤੇ ਹੂੰ। ਹੁਣ ਜਿਹੜੀ ਕੋਰਟ ਦੀ ਜਿਹੜੀ ਫਾਈਟ ਹੈ, ਤੇ ਪਾਰਟਸ ਆਫ ਦੈਟ ਸੁਪਰੀਮ ਕੋਰਟ ਤੱਕ ਚਲ ਗਏ ਆ। ਤੇ ਹੁਣ ਜਿਹੜਾ ਕੁਐਸਚਨ ਇਹ ਆ ਗਿਆ ਮੁੱਦਾ, ਕਿ ਇਹ ਐਗਜ਼ੈਕਟਿਵ ਅਥਾਰਟੀ ਜਿਹੜੀ ਹੁੰਦੀ ਆ ਪ੍ਰੈਜ਼ੀਡੈਂਟ, ਕਿ ਇਹ ਜ਼ਿਆਦਾ ਆਪਣੀ ਅਥਾਰਟੀ ਤੋਂ ਜ਼ਿਆਦਾ ਤਾਂ ਨਹੀਂ ਕਿਤੇ ਪਾਵਰ ਸਰਕਾਰ ਜਿਹੜੀ ਐਕਸਰਸਾਈਜ਼ ਕਰ ਰਹੀ, ਬਿਯੋਂਡ ਤਾਂ ਨਹੀਂ ਜਾ ਰਹੇ ਉੱਤੋਂ। ਹੂੰ। ਬਿਯੋਂਡ ਤਾਂ ਨਹੀਂ ਜਾ ਰਹੇ। ਤੇ ਉਹ ਕੀ ਕਹਿ ਰਹੇ ਆ, ਉਹ ਕਹਿੰਦੇ ਡਿਸਟ੍ਰਿਕਟ ਕੋਰਟ ਦੇ ਤੇ ਪਾਵਰ ਹੀ ਨਹੀਂ ਹੈਗੀ ਕਿ ਪ੍ਰੈਜ਼ੀਡੈਂਟ ਨੂੰ ਏਲੀਅਨ ਐਨੀਮੀ ਐਕਟ ਦੇ ਵਿੱਚ ਕੋਈ ਚੈਲੰਜ ਕੀਤਾ ਜਾਵੇ, ਤੇ ਨਾ ਹੀ ਹੂੰ। ਯੂਐਸ ਦੇ ਫੋਰਨ ਅਫੇਅਰਸ ਤੇ। ਉਹਨਾਂ ਦੀ ਜਿਹੜੀ ਆਪਣੀ ਆਰਗੂਮੈਂਟ ਇਹ ਆ, ਇਹ ਪਹਿਲਾਂ ਹੀ ਜਿਹੜਾ ਤੁਸੀਂ ਲਾ ਲਓ ਕਿ ਸੋਚਿਆ ਧਰਿਆ ਜਿਹੜਾ ਇਹਨਾਂ ਦਾ ਹੈਗਾ ਕਿ ਇੱਕ ਵਾਰੀ ਸਾਨੂੰ ਮੌਕਾ ਦਿਓ, ਆਪਾਂ ਚੱਕ ਦੇਣੇ ਫੱਟੇ। ਹੂੰ। ਜਿਹੜੀ ਅਪੀਲਸ ਕੋਰਟ ਦੇ ਵਿੱਚ ਇੱਕ ਜੱਜ ਸਾਹਿਬ ਸੀਗੇ, ਉਹ ਕਹਿੰਦੇ ਇਹਦੇ ਹਿਸਾਬ ਨਾਲ ਤੇ ਤੁਸੀਂ ਮੈਨੂੰ ਵੀ ਮਤਲਬ ਫੜ ਕੇ ਜੇ ਜਹਾਜ਼ ਦੇ ਵਿੱਚ ਚਾੜ ਦੇਣਾ, ਕਹਿਣਾ ਕਿ ਮੈਂ ਗੈਂਗ ਦੇ ਮੈਂਬਰ ਆ, ਤੇ ਮੈਨੂੰ ਮੌਕਾ ਨਹੀਂ ਮਿਲਣਾ, ਤੇ ਮੈਂ ਕਹਿਣਾ ਕਿ ਨਹੀਂ ਮੈਨੂੰ ਛੱਡੋ, ਮੇਰਾ ਕੋਈ ਲੈਣਾ ਦੇਣਾ ਨਹੀਂ। ਪਰ ਤੁਸੀਂ ਕਹਿਣਾ ਕਿ ਲੈ ਤੇਰੀ ਕੋਈ ਸੁਣਵਾਈ ਨਹੀਂ ਕਰਨੀ, ਚੱਕ ਜਹਾਜ਼ 'ਚ ਬਹਿ ਤੇ ਚੱਲ ਜਾ। ਸੋ ਹੂੰ। ਹੁਣ ਕੀ ਸੀਗਾ ਕਿ ਉਹ ਕਹਿੰਦੇ ਕਿ ਜਿੱਦਾਂ ਇੱਕ ਸੌਕਰ ਦਾ ਤੇ ਇੱਕ ਕਰਾਊਨ ਦਾ, ਜਿੱਦਾਂ ਇੱਕ ਉਹ ਤਾਜ ਜਿੱਦਾਂ ਹੁੰਦਾ, ਉਹਦੇ ਟੈਟੂ ਜਿਹੜੇ ਨਾ, ਕਈਆਂ ਦੇ ਤੇ ਰੀਅਲ ਮੈਡਰਿਡ ਵਗੈਰਾ ਫੁੱਟਬਾਲ ਟੀਮਾਂ ਦੇ ਜਿਹੜੇ ਟੈਟੂ ਸੀਗੇ, ਉਹਨੂੰ ਗੈਂਗ ਵਾਲਾ ਬਣਾ ਕੇ ਚਾੜਤਾ ਇਹਨਾਂ ਨੇ ਉਹ। ਤੇ ਦੇਖ ਲਓ। ਉਹ ਬੰਦਿਆਂ ਦਾ ਕੋਈ ਲੈਣਾ ਦੇਣਾ ਹੀ ਨਹੀਂ। ਮਤਲਬ ਕਿ ਇਹ ਇੰਨੀ ਵੀ ਨਹੀਂ ਸਟੱਡੀ ਕਰਿਆ ਹੋਊਗਾ, ਅੱਛਾ ਤਾਜ ਵਾਲਾ ਟੈਟੂ ਦੇਖਿਆ, ਇਹ ਕੋਈ ਗੈਂਗ ਵਾਲਾ ਟੈਟੂ ਆ, ਚੱਕੋ ਬੰਦੇ ਨੂੰ, ਠੀਕ ਆ। ਤੇ ਹੁਣ ਦੇਖੋ ਮੇਰੇ ਵੀਰੋ, AK-47 ਕਈ ਕੁਛ ਹੁਣ ਬੰਦੇ ਨੇ ਜਿਹੜਾ ਬਣਾਇਆ ਵਾ, ਗੱਲ ਤੇ ਸੇਮ ਹੀ ਆ ਗਈ ਨਾ। ਉਹਨੇ ਕਿਹਾ ਕਿ ਇਹ ਬੰਦਾ ਗੈਂਗ ਵਾਲਾ ਵਾ। ਹੁਣ ਮਸਲਾ ਇਹ ਨਹੀਂ ਕਿ ਤੁਸੀਂ ਸਹੀ ਆ ਕਿ ਗਲਤ ਆ, ਤੁਸੀਂ ਵਕੀਲ ਕੀਤਾ ਕਿ ਨਹੀਂ ਕੀਤਾ, ਤੁਹਾਨੂੰ 2 ਸਾਲ ਹੋਏ ਆ, ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਂ ਕੋਈ ਵੀ ਆ। ਉਹ ਕੀ ਕਹਿ ਰਹੇ ਹੂੰ। ਆ ਕਿ ਸਾਨੂੰ ਸ਼ੱਕ ਆ ਇਹ ਬੰਦਾ ਗੈਂਗ ਵਾਲਾ, ਇਹਨੂੰ ਰਾਉਂਡ ਅਪ ਕਰੋ ਤੇ ਇਹਨੂੰ ਭੇਜੋ ਇੱਥੋਂ ਦੀ।
ਜਿਹੜੀ ਹੂੰ। ਫਾਈਟ ਹੋ ਰਹੀ ਆ ਉਹ ਕਹਿੰਦੇ ਨਹੀਂ ਪਹਿਲਾਂ ਇਹਦੀ ਸੁਣਵਾਈ ਕਰੋ, ਕੋ ਪੁੱਛੋ ਇਹ ਗੈਂਗ ਵਾਲਾ ਹੈਗਾ ਕਿ ਨਹੀਂ ਹੈਗਾ। ਮਤਲਬ ਕਿ ਸਿਰਫ ਟੈਟੂਜ਼ ਦੇ ਉੱਤੇ ਹੀ ਜਿਹੜਾ ਬੰਦੇ ਚੱਕ ਕੇ ਸ਼ੱਕ ਦੇ ਬਣਾ ਤੇ ਬਿਨਾਂ ਹੀਅਰਿੰਗ ਦੇ ਚੱਕ ਕੇ ਭੇਜਤੇ, ਉਹ ਚੀਜ਼ ਦੀ ਬਹਿਸ ਹੋ ਰਹੀ ਆ ਏਲੀਅਨ ਐਨੀਮੀਜ਼ ਐਕਟ ਤੇ, ਠੀਕ ਆ। ਹੁਣ ਮੰਨ ਲਓ ਕਿ ਕੋਈ ਗੈਂਗਸਟਰ ਫੜਿਆ, ਉਹਨੇ ਕਿਹਾ ਨਹੀਂ ਆ ਫਲਾਨਾ ਬੰਦਾ ਵੀ ਮੇਰੇ ਨਾਲ ਦਾ ਹੀ ਆ ਵੀ ਮੇਰਾ ਸਾਥੀ, ਆ ਵੀ ਮੇਰਾ ਸਾਥੀ ਆ, ਇਹਦੇ ਵੀ ਉਹ ਵਾਲਾ ਟੈਟੂ ਆ, ਇਹਨੇ ਵੀ ਮੈਚਿੰਗ ਟੈਟੂ ਬਣਾਇਆ, ਇਹਨੇ ਬੰਦੂਕ ਬਣਾਈ ਆ, ਇਹਨੇ ਕਰਾਊਨ ਬਣਾਇਆ, ਠੀਕ ਆ। ਹੂੰ। ਤੇ ਉਹ ਚੀਜ਼ ਦਾ ਮਸਲਾ ਹੋ ਰਿਹਾ ਕਿ ਉਹਨੂੰ ਚੱਕ ਕੇ ਸਿੱਧੇ ਵਾਪਸ ਭੇਜਿਆ ਜਾ ਸਕਦਾ, ਕਿ ਉਹਦੀ ਪਹਿਲਾਂ ਸੁਣਵਾਈ ਹੋਣੀ ਆ। ਵਾਓ! ਇਹ ਸੋ ਉਹ ਨਹੀਂ ਹੋ ਰਿਹਾ ਕਿ ਲੈ ਏਦਾਂ ਨਹੀਂ ਹੋ ਸਕਦਾ, ਯੂਐਸ ਡੈਮੋਕ੍ਰੇਸੀ ਆ, ਫਲਾਨਾ ਢਮਕਾਨਾ ਨਾ, ਏਦਾਂ ਦੇ ਬੜੇ ਕਈ ਵਾਰੀ ਅੱਜ-ਕੱਲ੍ਹ ਮੇਰੇ ਉਹ ਪੋਸਟ ਦੇ ਥੱਲੇ ਕਮੈਂਟ ਪੈਂਦੇ ਆ, ਜਾਗ ਜਾਓ ਸਾਰੇ ਜਾਣੇ, ਆਹੀ ਤਾਂ ਫਾਈਟ ਹੋ ਰਹੀ ਆ। ਉਹ ਕਹਿੰਦੇ ਯਾਰ ਸੁਣਵਾਈ ਦਾ ਮੌਕਾ ਦਿਓ, ਤੇ ਉਹ ਸੁਣਵਾਈ ਦਾ ਮੌਕਾ ਹੀ ਨਹੀਂ ਦੇ ਰਹੇ। ਉਹ ਚੱਕ ਕੇ ਫੜ ਕੇ ਕਈ ਤਾਂ ਉਹ ਇਹ ਪਾਰਟ ਕੱਢਣਾ ਚਾਹੁੰਦੇ ਉਹਦੇ ਵਿੱਚੋਂ, ਹੀਅਰਿੰਗ ਪ੍ਰੋਸੈਸ ਤੁਸੀਂ ਨੂੰ ਕੱਢਣਾ ਚਾਹੁੰਦੇ ਆ ਵਿੱਚੋਂ। ਤੁਸੀਂ ਮੈਨੂੰ ਇੱਕ ਵਾਰੀ ਦੱਸਿਆ ਸੀਗਾ ਕਿ ਤੁਹਾਡੇ ਰੇਡੀਓ ਦੇ ਵਿੱਚ ਫੋਨ ਆਇਆ ਫਰਾਈਡੇ ਨੂੰ ਕਿਸੇ ਦਾ, ਕਿ ਫੜ ਲਿਆ ਕਿਸੇ ਨੂੰ। ਯਕੀਨ ਮੰਨਿਓ ਕਿ ਮੈਂ ਕਿਹਾ ਮੰਡੇ ਨੂੰ ਬੰਦਾ ਡਿਪੋਰਟ ਵੀ ਕਰ ਦਿੱਤਾ ਸੀਗਾ, ਠੀਕ ਆ। ਤੇ ਹੁਣ ਹੂੰ। ਤੁਸੀਂ ਦੇਖੋ ਕਿ ਤੁਸੀਂ ਐਤਵਾਰ ਨੂੰ ਵਕੀਲ-ਵਕੂਲ ਫੜ ਕੇ ਮੋਸ਼ਨ ਸਟੇ ਦੀ ਬਣਾ ਵੀ ਲਈ। ਉਹਨਾਂ ਨੇ ਬਹਾਨਾ ਲਾਤਾ ਕਿ ਸਾਨੂੰ ਤੇ ਮਿਲੀ ਮੰਡੇ ਨੂੰ, ਆਪਾਂ ਪ੍ਰੋਸੈਸ ਕਰਨ ਦਾ ਟਾਈਮ ਨਹੀਂ ਮਿਲਿਆ, ਆਪਾਂ ਟਿਊਜ਼ਡੇ ਨੂੰ ਕਰਨਾ। ਜਦ ਤੱਕ ਉਹਨਾਂ ਨੇ ਦੇਖਣਾ, ਉਹਦਾ ਇੱਕ-ਇੱਕ ਦਿਨ 'ਚ ਹੀ ਜਿਹੜਾ ਬੰਦੇ ਨੂੰ ਚੱਕ ਕੇ ਭੇਜ ਰਹੇ ਆ, ਠੀਕ ਆ। ਹੂੰ। ਸੋ ਇਹ ਚੀਜ਼ ਆ, ਹੁਣ ਕਿੱਦਾਂ ਇਹ ਚੀਜ਼ ਤੁਹਾਨੂੰ ਆਪਾਂ ਕਿੱਦਾਂ ਦੱਸ ਪਾ ਰਹੇ ਹਾਂ? ਇਹ ਹੈਗਾ ਤੁਹਾਡਾ ਸਾਰਿਆਂ ਦਾ ਜਿਹੜਾ ਆਪਣਾ ਪਹਿਲੀ ਗੱਲ ਤੇ ਮੰਚ ਪੰਜਾਬੀ ਰੇਡੀਓ, ਠੀਕ ਆ, ਕਿ ਐਡਾ ਬਰੋਡ ਆ, ਸਾਰੀ ਕਮਿਊਨਿਟੀ ਇੱਥੇ ਟਿਊਨਡ ਇਨ ਆ। ਇਹ ਕੋਈ ਟਿਕਟੋਕ ਟੁਕਟੋਕ ਉਹ ਵਾਲਾ ਨਹੀਂ ਹੈਗਾ ਜਿਹੜਾ ਸੋਸ਼ਲ ਮੀਡੀਆ ਕਿ ਉੱਦਾਂ ਹੀ ਖਬਰਾਂ ਜਿਹੀਆਂ ਪੜ੍ਹੀ ਜਾਣੀਆਂ ਹੋਰਨਾਂ ਵਕੀਲਾਂ ਵਾਂਗੂ, ਠੀਕ ਆ। ਦੂਜਾ ਹੈ ਕਿ ਰੀਚ ਬੜੀ ਜ਼ਿਆਦਾ ਇਹਦੇ ਕਰਕੇ, ਲੋਕਾਂ ਨੂੰ ਹੁਣ ਕੋਈ ਪੰਗਾ ਪੈਂਦਾ, ਲੋਕੀ ਸਿਆਣ ਗਏ ਆ ਕਿ ਠੀਕ ਆ, ਕਿ ਕਿਹਦੇ ਪੱਲੇ ਕੁਛ ਹੈਗਾ, ਕਿਹੜਾ ਜਾ ਕੇ 9 ਸਰਕਟ ਜਾ ਕੇ ਕੇਸ-ਕੂਸ ਲੜ ਸਕਦਾ, ਕਿਹੜੇ ਬੰਦੇ ਰੌਲੇ-ਰੂਲੇ ਜਿਹੇ ਪਾਉਣ ਜੋਗੇ ਆ, ਫਾਰਮ-ਫੂਰਮ ਜਿਹੇ ਭਰਨ ਜੋਗੇ ਆ। ਸੋ ਉਹਦੇ ਵਿੱਚ ਕੀ ਹੈ ਕਿ ਹੁਣ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਆ ਰੀਅਲ, ਪਹਿਲਾਂ ਕੀ ਸੀਗਾ ਸਾਡਾ ਵਿਵਾਦ ਪਤਾ ਕਿਉਂ ਪਿਆ ਸੀਗਾ? ਕਿ ਆਪਾਂ ਖਬਰਾਂ ਦਿੱਤੀਆਂ, ਲੋਕੀ ਪ੍ਰੀਪੇਅਰਡ ਹੀ ਨਹੀਂ ਸੀਗੇ ਉਹਦੇ ਲਈ। ਵਕੀਲ ਕਹਿੰਦੇ ਲੈ ਯਾਰ ਆਹ ਕੀ ਗੱਲਾਂ ਕਰੀ ਜਾ ਰਹੇ ਆ, ਏਦਾਂ ਹੁੰਦਾ ਨਹੀਂ, ਇਹਨਾਂ ਨੇ ਝੂਠੀਆਂ ਖਬਰਾਂ ਬਣਾ ਲਈਆਂ। ਉਹ ਲੋਕਾਂ ਨੂੰ ਕੈਚ ਅਪ ਕਰਨ ਲਈ 2 ਮਹੀਨੇ ਲੱਗੇ, ਕਿ ਉਹ ਕਹਿੰਦੇ ਯਾਰ ਇਹ ਸਹੀ ਕਹਿ ਰਹੇ ਸੀਗੇ। ਸੋ ਹੁਣ ਤੁਸੀਂ ਪਿੱਛੇ ਜਾ ਕੇ ਜਿਹੜੀਆਂ ਖਬਰਾਂ ਸਾਰੀਆਂ ਵੇਖੋਗੇ, ਜਿਹਦੇ ਵਿੱਚ ਤੁਹਾਨੂੰ ਪਤਾ ਲੱਗਾ ਕਿ ਸਾਡੇ ਖਿਲਾਫ ਜਿਹੜੀਆਂ ਝੂਠੀਆਂ ਉਂਗਲਾਂ ਕੀਤੀਆਂ ਸੀ, ਕਿਹਨਾਂ ਨੇ ਕੀਤੀਆਂ ਸੀ, ਕਿ ਖਬਰਾਂ ਵਾਪਸ ਲਓ ਆਪਣੀਆਂ। ਕਈ ਤਾਂ ਏਦਾਂ ਕਹਿਣ ਲੱਗ ਪਏ ਸੀ ਵਕੀਲ, ਕਿ ਖਬਰਾਂ ਵਾਪਸ ਲਓ। ਮੈਂ ਕਿਹਾ ਹੁਣ ਕਿੱਥੇ ਲੁਕੇ ਫਿਰਦੇ ਆ ਪੱਥਰਾਂ ਦੇ ਥੱਲੇ, ਠੀਕ ਆ। ਹੁਣ ਤੁਹਾਡੀ ਜ਼ੁਬਾਨ ਉਹੀ ਸੱਚ ਹੋ ਰਿਹਾ ਆ। ਹੁਣ ਮੈਂ ਕਿਹਾ ਜ਼ੁਬਾਨ ਨਹੀਂ ਨਿਕਲਦੀ, ਹੁਣ ਲੋਕਾਂ ਦੇ ਮੂਹਰੇ ਆਪਣਾ ਮੂੰਹ ਬਾਅਦ 'ਚ ਬਦਲ ਲੈਂਦੇ, ਨਾਲ ਹੀ ਬਦਲ ਜਾਂਦੇ ਆ ਕਿ ਏਦਾਂ ਸੀਗਾ। ਸੋ ਕੀ ਸੀਗੀ ਕਿ ਇਹ ਜਿਹੜੀ ਤੁਹਾਨੂੰ ਹੁਣ ਖਬਰ ਦੱਸ ਰਹੇ ਆ ਨਾ ਕਿ ਕੀ ਹੋ ਰਿਹਾ, 2 ਸਾਲ, 10 ਸਾਲ, ਦੂਸਰਾ ਸਾਲ ਇਹਨੂੰ ਭੁੱਲ ਜਾਓ। ਭੁੱਲ-ਭੁਲੇਖੇ ਬੰਦਾ ਜਿਹੜਾ ਆ ਗਿਆ, ਟੈਟੂ-ਸ਼ੈਟੂ, ਬੰਦੂਕਾਂ, ਉਹ ਜਿਹੜਾ ਸਾਰਾ ਬੰਦੇ ਦੀ ਅਪੀਅਰੈਂਸ ਤੋਂ ਉਹਨਾਂ ਨੂੰ ਲੱਗਿਆ ਕਿ ਇਹ ਬੰਦਾ ਗੈਂਗ ਐਕਟੀਵਿਟੀਜ਼ ਦੇ ਵਿੱਚ ਹੈਗਾ, ਕੋਈ ਕ੍ਰਿਮੀਨਲ ਰੈਕੋਰਡ ਹੈਗਾ, ਠੀਕ ਆ, ਕੋਈ ਕਿਸੇ ਦੇ ਅੜਿੱਕੇ ਚੜਿਆ DOA ਵਗੈਰਾ ਦੇ। ਜਦ ਤੱਕ ਵਕੀਲ-ਵਕੂਲ ਨੇ ਜਾਣਾ ਨਾ, ਪਹਿਲੀ ਗੱਲ ਤਾਂ ਇਹਨਾਂ 'ਚ ਕਿਸੇ ਜਾਣਾ ਨਹੀਂ, ਅੱਧਿਆਂ ਨੂੰ ਤੇ ਪੇਪਰ ਵਰਕ ਨਹੀਂ ਕਰਨਾ ਆਉਂਦਾ, ਸਟੇਜ 2 ਦਾ ਇਹ ਉਹ ਸਾਰਾ। ਫਰਾਈਡੇ ਨੂੰ ਫੜ ਰਹੇ ਆ, ਜਾਣ ਕੇ ਫਰਾਈਡੇ ਨੂੰ ਬਸਟ ਕਰ ਰਹੇ ਆ, ਠੀਕ ਆ, ਘਰਾਂ 'ਚ ਜਾ ਕੇ ਵੀ ਬਸਟ ਕਰ ਰਹੇ ਆ। ਮੰਡੇ ਨੂੰ ਬੰਦਾ ਚੱਕ ਵਾਪਸ ਜਹਾਜ਼ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਵਾ, ਠੀਕ ਆ, ਤੇ ਥੋੜਾ ਜਿਹਾ ਧਿਆਨ ਨਾਲ, ਠੀਕ ਆ, ਉਹ ਵਾਲਾ ਟਾਈਮ ਜਿਹੜਾ ਨਹੀਂ ਰਿਹਾ, ਠੀਕ ਆ। ਇਹ ਗਾਣਿਆਂ-ਗੁਣਿਆਂ 'ਚ ਬਹੁਤ ਜ਼ਿਆਦਾ ਚੱਕ ਦਿੰਦੇ ਆ ਕਿ ਏਦਾਂ ਹੋ ਜਾਣਾ, ਏਦਾਂ ਹੋਣਾ, ਇਹ ਹੋ ਜਾਣਾ, ਉਹ ਹੋ ਜਾਣਾ, ਠੀਕ ਆ, ਕਾਗਜ਼ੀ। ਸੋ ਉਹ ਜਿਹੜੀ ਚੀਜ਼ ਆ ਕਿ ਹੁਣ ਮੈਂ ਕਿਹਾ ਉਹ ਟਾਈਮ ਆ ਗਿਆ ਕਿ ਹੁਣ ਇੱਕ ਡਿਸੀਜ਼ਨ ਦਾ ਟਾਈਮ ਆ ਗਿਆ ਕਿ ਬਾਈ ਸਿੰਪਲ ਹਾਰਡ ਵਰਕਿੰਗ ਕੰਮਕਾਰ ਉੱਧਰ ਨੂੰ ਫੋਕਸ, ਕਿ ਇੱਧਰ ਨੂੰ ਜਿਹੜੇ ਪੁੱਠੇ ਕੰਮ ਸ਼ੋਅ ਆਫ, ਠੀਕ ਆ। ਤੇ ਯਾਦ ਰੱਖਿਓ, ਗੱਡੀ ਜਿਹੜੀ ਲਾਲ ਹੁੰਦੀ ਨਾ ਸੜਕ ਤੇ, ਉਹ ਜ਼ਿਆਦਾ ਵਿਖਦੀ ਆ, ਸਪੋਰਟਸ ਗੱਡੀ ਜ਼ਿਆਦਾ ਵਿਖਦੀ ਆ। CHP ਵਾਲੇ ਟੋਯੋਟਾ ਉਹਦੇ ਕਰੋਲਾ ਮਗਰ ਨੂੰ ਪਹਿਲਾਂ ਜਾਂਦੇ। ਟੋਯੋਟਾ ਕਰੋਲਾ ਨੂੰ ਟਿਕਟ ਨਹੀਂ ਉਹਨਾਂ ਨੇ ਦੇਣੀ, ਉਹਨਾਂ ਨੇ ਦੇਣੀ ਕਿ ਆਹ ਪੁਲਿਸ ਵਾਲੇ ਨੇ ਕਿਹਾ ਇਹਨੂੰ ਮੈਂ ਫੜਦਾ ਪਿੱਛੋਂ ਦੀ, ਇਹ ਫੈਕਟ ਹੈਗਾ ਵਾ। ਕਮੈਰੋ ਹਾਂ, ਜਾਂਦੀ, ਇਹਨੂੰ ਚੱਕੀਏ ਜਰਾ। ਇਹਨੂੰ ਚੱਕੀਏ ਜਰਾ। ਤੇ ਉਹ ਚੀਜ਼ ਆ ਕਿ ਥੋੜਾ ਜਿਹਾ ਧਿਆਨ ਨਾਲ, ਸ਼ਾਂਤੀ, ਠੰਡ ਰੱਖੋ ਥੋੜੀ ਜੀ, ਠੀਕ ਆ। ਟਾਈਮ ਬਹੁਤ ਗੰਭੀਰ ਜਿਹੜਾ ਚੱਲਦਾ ਆ। ਬੰਦਾ ਲੱਗਦਾ ਹੀ ਆ ਕਿ ਮੇਰੇ ਨਾਲ ਨਹੀਂ ਹੋਣਾ। ਮੈਂ ਖੁਦ ਬੜਾ ਹੈਰਾਨ ਹੋ ਰਿਹਾ ਕਿ ਤੁਹਾਨੂੰ ਦੱਸਾਂ ਮੈਂ ਕਿ ਫਰਾਈਡੇ ਨੂੰ ਕਾਲ ਆ ਰਹੀ ਆ, ਕਿਸੇ ਦੀ ਵਾਈਫ ਦੀ ਕਾਲ ਆ ਰਹੀ ਆ, ਕਿਸੇ ਦੇ ਭਰਾ ਦੀ ਕਾਲ ਆ ਰਹੀ ਆ ਕਿ ਲੈ ਗਏ ਚੱਕ ਕੇ, ਠੀਕ ਆ। ਤੇ ਜਿਹਨਾਂ ਦੇ ਲੈ ਕੇ ਗਏ ਆ ਉਹਨਾਂ ਦੇ ਕਈਆਂ ਦੇ ਨਹੀਂ ਛੁੱਟੇ ਅਜੇ ਤੱਕ ਵੀ, ਠੀਕ ਆ। ਆਪਣੇ ਮਹੀਨਾ, ਡੇਢ ਮਹੀਨਾ ਹੋ ਗਿਆ, ਬਸ ਉਦਾਂ ਹੀ ਨਜਾਇਜ਼ ਹੀ ਡੱਕੇ ਪਏ। ਜੱਜ ਕਹਿੰਦੇ ਮੈਂ ਦੇਣੇ ਨਹੀਂ ਬੌਂਡ, ਲੂਜ਼ੀਆਨਾ ਵਾਲਾ ਜੋ ਮਰਜ਼ੀ ਕਰ ਲਓ, ਕਹਿੰਦਾ। ਲੈ ਕੇ ਵੀ ਉੱਥੇ ਹੀ ਜਾਂਦੇ ਆ। ਲੈ ਕੇ ਉਹਨਾਂ ਨੂੰ ਪਤਾ ਸਟ੍ਰਿਕਟ ਜੁਰਿਸਡਿਕਸ਼ਨ ਆ, ਜੇਲਾਂ ਵੱਡੀਆਂ ਉੱਧਰ ਦੀਆਂ, ਉਹਨਾਂ ਨੂੰ ਪਤਾ ਕੈਲੀਫੋਰਨੀਆ ਗਏ ਇਹਨਾਂ ਨੇ ਛੁੱਟ ਜਾਣਾ ਵਾ, ਠੀਕ ਆ। ਲੈ ਕੇ ਉੱਧਰ ਜਾ ਰਹੇ ਆ, ਠੀਕ ਆ। ਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਤੁਸੀਂ ਹੈਲਪ ਆਪਣੀ ਕਰ ਸਕਦੇ ਆ ਕਿ ਬਚੋ, ਠੀਕ ਆ। ਸਪੂਡਿੰਗ, DUI ਵਗੈਰਾ। DUI ਤਾਂ ਹੁਣ ਯਾਰ ਮੈਂ ਕਿਹਾ ਮੂਰਖਤਾ ਹੋ ਗਈ ਕਿ ਜੇ ਹੁਣ ਮੈਂ ਕਿਹਾ ਉਹ DUI ਤੱਕ ਨਹੀਂ ਗੱਲ ਰਹਿਣੀ, ਉਹ ਤਾਂ ਹੁਣ
ਉਹ ਬੇਸਿਕਲੀ ਹੁਣ ਕੀ ਆ ਕਿ ਆਪਾਂ ਨਾ, ਜਿੱਦਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਆਪਾਂ ਨਾ ਪਾਸਪੋਰਟ ਮੰਗੀਦੇ ਹੁੰਦੇ ਸੀ ਪੂਰੇ ਆਈਸ ਵਾਲਿਆਂ ਕੋਲ ਹਾਂਜੀ। ਕੋਰਟ ਦੇ ਵਿੱਚ ਜਮ੍ਹਾਂ ਕਰਾਉਣ ਲਈ, ਕਿ ਜੱਜ ਕਹਿੰਦਾ ਸੀ ਪੂਰਾ ਪਾਸਪੋਰਟ ਕਰਾਓ। ਉਹ ਕਈਆਂ ਦੇ ਪਾਸਪੋਰਟ ਮੰਗਿਆ ਕਿ ਤੁਸੀਂ ਪਾਸਪੋਰਟ ਦੇ ਦਿਓ, ਕਹਿੰਦੇ ਲੈ ਕੇ ਜਾਓ ਆ ਕੇ, ਤਰੀਕ ਰੱਖਤੀ ਉਹਨਾਂ ਨੇ ਆਈਸ ਵਾਲਿਆਂ ਦੇ। ਹੁਣ ਮੈਂ ਕਿਹਾ ਵਕੀਲਾਂ ਨੂੰ ਵੀ ਉਹ ਹਿਸਾਬ ਕਿਤਾਬ ਪੈ ਗਿਆ ਕਿ ਯਾਰ ਇਹਨਾਂ ਕੋਲ ਪਤੰਦਰਾਂ ਕੋ ਮੰਗੀਏ ਵੀ ਸਹੀ ਕੁਛ ਕਿ ਨਹੀਂ, ਹਾਂ, ਵੀ ਬੰਦਾ ਹੀ ਨਾ ਚੱਕ ਲੈਣ ਉਹ। ਬੰਦਾ ਨਾ ਚੱਕ ਲੈਣ। ਇੱਕ ਪਾਸੇ ਉਹਨਾਂ ਨੇ ਰੂਲ ਲਾ ਦਿੱਤਾ ਕਿ ਐਡਰੈਸ ਚੇਂਜ ਕਰਨੇ ਆ, ਠੀਕ ਆ, 11 ਤੋਂ ਪਹਿਲਾਂ ਜਿਹੜਾ ਉਹ ਨਹੀਂ ਕੀਤਾ 10 ਦਿਨਾਂ 'ਚ ਤੇ ਉਹਦੀ ਡੀਪੋਰਟੇਸ਼ਨ। ਹੁਣ ਜਿਹੜਾ ਬੰਦਾ ਐਡਰੈਸ ਚੇਂਜ ਕਰ ਰਿਹਾ ਆਈਸ ਚਲੋ ਕਹਿੰਦੇ ਆ ਕੇ ਹਾਜ਼ਰੀ ਵਾਲਾ, ਉਹ ਮਤਲਬ ਹੁਣ ਨਾਲੇ ਕਹਿੰਦੇ ਉਹ ਚੱਕੀ ਜਾਂਦੇ ਉਹ ਵੀ। ਚੱਕੀ ਜਾਂਦੇ। ਹੁਣ ਮੈਂ ਕਿਹਾ ਉਹਨਾਂ ਨੇ ਪੂਰੇ ਛੁਰੀਆਂ ਤਿੱਖੀ ਕਰਕੇ ਜਿਹੜੇ ਬੈਠੇ ਆ, ਤੇ ਇਹ ਚੀਜ਼ ਦੇ ਵਿੱਚ ਉਹ ਰੱਖਿਓ ਕਿ ਹੁਣ ਗੱਲ ਇਹ ਆ ਕਿ ਜੇ ਤੁਸੀਂ ਐਡਰੈਸ ਦਿੱਤਾ ਐਂਡ ਆਫ ਦਾ ਡੇ, April 11 ਜਿਹੜੀ ਤਰੀਕ ਹੈਗੀ ਆ, ਅੱਜ 4 ਹੋ ਗਈ ਆ, ਠੀਕ ਆ। ਕਾਫੀ ਸਾਰੇ ਲੋਕਾਂ ਨੇ ਪ੍ਰੋਗਰਾਮ ਸੁਣ ਕੇ, ਟਿਕਟੋਕ ਦੀ ਵੀਡੀਓ ਵਗੈਰਾ ਸੁਣ ਕੇ, ਕਾਫੀ ਸਾਰੇ ਭਾਜੀ ਹਜ਼ਾਰਾਂ ਦੇ ਵਿੱਚ ਲੋਕਾਂ ਨੇ ਆ ਕੇ ਐਡਰੈਸ ਐਡਰੂਸ ਜਿਹੜੇ ਉਹ ਕਰ ਲਏ ਕਿ ਮੈਂ ਏਦਾਂ। ਮੈਂ ਤਾਂ ਆਪ ਹੈਰਾਨ ਆ, ਮੈਂ ਕਿਹਾ ਲੈ ਦੇਖ ਕਿ ਹੁਣ ਮੈਂ ਕਿਹਾ ਐਂਡ ਆਫ ਦਾ ਡੇ ਇਹ ਜਿਹੜਾ ਸ਼ੋਅ ਪਿਛਲੀ ਵਾਰੀ ਆਪਾਂ ਕੀਤਾ, ਇੱਕ ਮੈਂ ਟਿਕਟੋਕ ਦੀ ਵੀਡੀਓ ਪਾਈ ਸੀ ਕਿ ਐਡਰੈਸ ਦਾ ਏਦਾਂ ਹੋ ਜਾਣਾ। ਹੁਣ ਲੋਕਾਂ ਨੂੰ ਹਿੱਟ ਕੀਤੀ। ਕਈ ਲੋਕੀ ਕੰਸਲਟੇਸ਼ਨਸ ਅਜੇ ਵੀ ਕਰ ਰਹੇ ਆ, ਉਹ ਅਜੇ ਵੀ ਥੋੜੀ ਨਹੀਂ ਕਿ ਮੈਂ ਕੰਪਨੀ ਇੱਥੇ ਖੋਲੀ ਆ, ਮੈਂ ਰਹਿਣਾ ਇੱਥੇ, ਮੇਰੇ 2 ਐਡਰੈਸ ਆ। ਕਈ ਥੋੜੇ ਅਜੇ ਵੀ ਨਾ ਭੁਲੇਖੇ ਜਿਹੇ ਚ ਕਿ 2 ਐਡਰੈਸ ਆ। ਨਹੀਂ ਮੇਰੇ ਵੀਰੋ, 2 ਐਡਰੈਸ ਨਹੀਂ ਹੋ ਸਕਦੇ। ਉਹ ਜਿਹੜੇ ਤੁਹਾਡੇ ਦੋਸਤਾਂ ਮਿੱਤਰਾਂ ਨੇ ਜਿਹੜੇ ਕੰਨਾਂ 'ਚ ਫੂਕ ਭਰੀ ਸੀ ਨਾ, ਉਹ ਕੋਈ ਫਾਇਦੇ ਨਹੀਂ, ਉਹ ਗੁਬਾਰੇ ਸਾਰੇ ਫੁੱਸ ਆ। ਇੱਕ ਐਡਰੈਸ ਹੈਗਾ ਬੰਦੇ ਦਾ, 11 ਜਿੱਥੇ ਅਪ੍ਰੈਲ ਤੋਂ ਪਹਿਲਾਂ। ਰਹਿੰਦੇ ਆ। ਹਾਂ, 11 ਅਪ੍ਰੈਲ ਤੋਂ ਪਹਿਲਾਂ ਪਲੀਜ਼ ਅਪਡੇਟ ਕਰੋ। ਡੇਟ ਕਿਸੇ ਨੇ ਕੋਈ ਮਿਸ ਨਹੀਂ ਕਰਨੀ, ਭਾਵੇਂ ਆਈਸ ਤੇ ਤੁਹਾਨੂੰ ਪਤਾ ਵਾ ਉਹਨਾਂ ਨੇ ਬਹਾ ਲੈਣਾ ਵਾ, ਠੀਕ ਆ। ਉਹ ਪਹਿਲਾਂ ਹੀ ਸਟੇਜ 2 ਜਿਹੜੀ ਆਪਣੀ ਲੈ ਕੇ ਜਿਹੜੀ ਵਕੀਲ ਦੇ ਥਰੂ ਜਾਓ, ਠੀਕ ਆ। ਪਹਿਲਾਂ ਹੀ ਆਪਣੇ ਜਿਹੜੇ ਸੀਗੇ ਉਹ ਤਿਆਰ ਰਹੋ, ਮਤਲਬ ਕਿ ਉਹ ਚੀਜ਼ ਦੇ ਲਈ। ਉਹ ਵੀ ਅਗਲੇ 2 ਜੀ। ਸਾਲ ਵਾਲਿਆਂ ਨੇ, ਉਹਨਾਂ ਨੇ ਵੀ ਅਗਲਿਆਂ ਨੇ ਪੂਰੀ, ਉਹ ਵੀ ਪੂਰੇ, ਉਹਨਾਂ ਨੂੰ ਵੀ ਪਿੱਛੋਂ ਹੁਕਮ ਹੈਗੇ ਆ ਕਿ ਕਰੋ, ਜਿਹੜੇ ਜੀ। ਜਿੰਨੇ ਚੱਕ ਸਕਦੇ ਆ ਚੱਕੋ ਐਕਸਪੀਰਾਈਟਡ 'ਚ। ਸੈਕਰਾਮੈਂਟੋ ਦੀ ਖਬਰ ਆ, ਵੈਨੇਜ਼ੁਏਲਾ ਦਾ ਹੀ ਬੰਦਾ ਸੀਗਾ। ਉਹ ਆਪਣਾ ਐਡਰੈਸ ਚੇਂਜ ਕਰਾਉਣ ਦੇ ਲਈ ਗਿਆ ਸੀਗਾ। ਉਹ ਹੁਣ ਆਈਸ ਦੀ ਕਸਟਡੀ 'ਚ ਆ। ਜੀ, ਇਹ ਕੋਈ ਮੇਰੀ ਨਹੀਂ, ਇਹ ਸੈਕਰਾਮੈਂਟੋ ਬੀ ਦੀ ਖਬਰ ਆ। ਅਲ ਵਿਲਫਰੈਡੋ ਰਿਵੇਰੋ ਉਹਦਾ ਨਾਂ ਆ ਉਸ ਬੰਦੇ ਦਾ। ਰਾਈਟ। ਉਹ ਗਿਆ ਸੀਗਾ ਤੇ ਐਡਰੈਸ ਚੇਂਜ ਅਪਡੇਟ ਕਰਾਉਣ ਗਿਆ ਸੀ। ਹੁਣ ਦੇਖੋ ਵੀ ਬੰਦਾ ਤਾਂ ਦੁਚਿੱਤੀ 'ਚ ਹੀ ਆ ਨਾ, ਬੰਦਾ ਤਾਂ ਫਸਣਾ ਹੀ ਆ। ਇੱਕ ਪਾਸੇ ਕਹਿੰਦੇ ਜਿੱਦਾਂ ਤੁਸੀਂ ਦੱਸਿਆ ਵੀ ਨਹੀਂ ਕਰਾਉਂਦੇ ਤੇ ਤਾਂ ਵੀ ਇੱਕ ਪਾਸੇ ਖਾਈ ਤੇ ਇੱਕ ਪਾਸੇ ਪਹਾੜ, ਤੇ ਬੰਦਾ ਜਾਵੇ ਤਾਂ ਜਾਵੇ ਕਿੱਧਰ? ਪਤਾ ਵੀ ਹੁਣ ਸਿਸਟਮ 'ਚ ਫਸੇ ਪਏ ਬੰਦੇ ਆ, ਉਹ ਕਰਨ ਕੀ ਹੁਣ? ਹੁਣ ਇਹ ਹੁਣ ਕੀ ਕੀਤਾ ਹੋਇਆ ਭਾਜੀ ਆਪਾਂ, ਹੁਣ ਦੇਖੋ ਕੀ ਸੀਗਾ ਕਿ ਸਾਡੇ ਨਾ ਕਈ ਵਾਰੀ ਹੁਣ ਨਵੀਂ ਪਨੀਰੀ ਜਿਹੜੀ ਹੈਗੀ ਆ, ਸ਼ਾਰਟ ਵੀਡੀਓ ਦੇਖਣ ਵਾਲੀ ਟਿਕਟੋਕ ਵਾਲੀ, ਕਈ ਵਾਰੀ ਮੈਨੂੰ ਡਾਇਰੈਕਟ ਕਰਦਾ। ਮੈਂ ਕਹਿਣਾ ਆਹ ਦੇਖੋ ਆਪਾਂ ਸ਼ੋਅ ਕਵਰ ਕੀਤਾ ਸੀਗਾ, ਆਹ ਵਾਲਾ ਕੇਸ ਆਪਾਂ ਕਵਰ ਕੀਤਾ ਸੀ। ਲੌਂਗ ਫਾਰਮ ਜਿਹੜੀ ਵੀਡੀਓ ਸਾਡੀ 2 ਘੰਟੇ ਦੀ। ਜਨਤਾ ਦੀ ਹੁਣ ਪ੍ਰੋਬਲਮ ਕੀ ਆ ਕਿ ਕਈ ਬੰਦੇ ਬਹਿ ਕੇ ਸੁਣ ਨਹੀਂ ਸਕਦੇ, ਕਿ ਵਕੀਲ ਗਿਆਨ ਵੀ ਦੇ ਰਿਹਾ, ਨਹੀਂ ਸੁਣ ਸਕਦੇ। ਹੂੰ। ਹੁਣ ਛੱਡ ਯਾਰ ਕੀ ਆ, ਕਈਆਂ ਨੇ ਸੁਣਿਆ ਸਮਝ ਨਹੀਂ ਲੱਗਣਾ, ਉੱਤੋਂ ਦੀ ਲੰਘ ਗਿਆ ਹਨਾ। ਹੋਇਆ ਕਿ ਕੇਸ ਲੱਗੇ ਹੋਏ ਆ ਕਿਤੇ, ਫੋਰ ਐਗਜ਼ਾਮਪਲ ਕਿਸੇ ਦਾ ਕਿਸੇ ਸਟੇਟ 'ਚ ਕੇਸ ਲੱਗਾ, ਉਹ ਬੰਦਾ ਉੱਥੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਦਾ ਜੇ ਨਹੀਂ ਲੈ ਸਕਦਾ, ਹੂੰ। ਕਿਉਂਕਿ ਮੰਨ ਲਓ ਕੋਈ ਸਟੇਟ ਦੀ ਰਿਕੁਆਇਰਮੈਂਟ ਹੈ, ਗ੍ਰੀਨ ਕਾਰਡ ਹੋਲਡਰ ਲੈ ਕੇ, ਉਹਦਾ ਲਾਇਸੈਂਸ ਜਿਹੜਾ ਕਿਸੇ ਹੋਰ ਸਟੇਟ ਦੇ ਵਿੱਚ ਉਹਨੇ ਲਿਆ ਹੋਇਆ, ਜਿੱਥੇ ਉਹਨੂੰ ਲਾਇਸੈਂਸ ਮਿਲ ਗਿਆ, ਮਤਲਬ ਕਿ ਅਸਾਈਲਮ ਹੈ, ਕੇਸ ਕਿਤੇ ਹੋਰ ਲੱਗਿਆ ਪਿਆ, ਉਹਦੀ ਐਡਰੈਸ ਕੋਈ ਹੋਰ ਆ, ਕਮਰਸ਼ੀਅਲ ਡਰਾਈਵਰ ਲਾਇਸੈਂਸ ਕਿਸੇ ਹੋਰ ਜਗ੍ਹਾ ਦਾ ਲਿਆ ਹੋਇਆ। ਹੁਣ ਸਵਾਲ ਇਹ ਆ ਗਿਆ ਕਿ ਐਡਰੈਸ ਜੇ ਅਪਡੇਟ ਕਰੇ ਤਾਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਛੱਡਣਾ ਪੈਣਾ, ਠੀਕ ਆ। ਹੂੰ। ਕੇਸ ਇੱਧਰ ਚੱਲਦਾ, ਘਰ-ਘੂਰ ਜਿਹੜਾ ਇੱਧਰ ਪਿਆ ਹੋਇਆ। ਏਦਾਂ ਹੀ ਸੇਮ ਕਿਸੇ ਦਾ ਇੰਡੀਆਨਾ ਦੇ ਵਿੱਚ ਨਿਆਣਾ ਜੰਮਿਆ ਹੋਇਆ, ਘਰ ਵਾਲੀ, ਉਹ ਕਈ ਵਾਰੀ ਨਾ ਕਹਾਣੀ ਜੀ, ਨਹੀਂ ਮੇਰੀ ਘਰ ਵਾਲੀ ਉੱਥੇ ਰਹਿੰਦੀ ਆ, ਮੇਰਾ ਨਾ ਨਿਆਣਾ ਉੱਥੇ ਪੜ੍ਹਦਾ ਹੈਗਾ, ਮੈਂ ਪਰ ਇੱਥੇ ਰਹਿਣਾ। ਉਹ ਮੈਂ ਕਿਹਾ ਯਾਰ ਤੂੰ ਗੱਲ ਸੁਣ ਕੀ ਕਹਿ ਰਿਹਾ, ਤੂੰ ਪੂਰੀ ਕੰਟਰੀ 'ਚ ਟਰੱਕ ਚਲਾਉਂਦਾ ਹੈਗਾ, ਤੂੰ ਕੋਰਟ ਨੂੰ ਕੀ ਕਹਿ ਰਿਹਾ ਹੈਗਾ ਕਿ ਤੇਰੀ ਘਰ ਵਾਲੀ ਜਵਾਕ ਤੇਰਾ ਇੰਡੀਆਨਾ ਰਹਿ ਰਿਹਾ, ਤੂੰ ਕੋਰਟ ਨੂੰ ਇਹ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੂੰ ਕੈਲੀਫੋਰਨੀਆ ਰਹਿੰਦਾ, ਫॉर व्हाट ਰੀਜ਼ਨ? ਕੰਪਨੀ। ਹੂੰ। ਸੋ ਇਹ ਹੈ ਕਿ April 11 ਮੇਰੇ ਵੀਰੋ ਟਾਈਮ ਹੈਗਾ, ਇਹ ਸਾਰਾ ਸੈੱਟ ਕਰੋ, ਠੀਕ ਹੈ। ਕਈ ਤੇ ਵਕੀਲ ਹੀ ਇਹਦੇ ਵਿੱਚ ਨਹੀਂ ਤੂੰ ਉੱਧਰ ਚੱਲ ਜਾ, ਤੇਰਾ ਜੱਜ ਮਾੜਾ, ਚੇਂਜ ਆਫ ਵੈਨਿਊ ਕਰਾ ਲਾ। ਤੇ ਲਾਹਨਤ ਵਕੀਲਾਂ ਤੇ ਇਹੋ ਜਿਹਿਆਂ ਦੇ, ਪਹਿਲਾਂ ਤਾਂ ਜਿਹੜੀ ਪੁੱਠੀ ਸਲਾਹ ਦਿੰਦੇ ਆ ਕਿ ਜਾ ਕੇ ਚੇਂਜ ਚੂੰਜ ਕਰਾ ਲਾ, ਇਹਨਾਂ ਨੇ ਪਹਿਲਾਂ ਤਾਂ ਜਿਹੜਾ ਕੰਮ ਸਾਰਾ ਜਿਹੜਾ ਖਰਾਬ ਕੀਤਾ, ਠੀਕ ਹੂੰ, ਹੈ, ਹੂੰ, ਹੂੰ, ਇੰਟਰਪ੍ਰੀਟਰ, ਹੂੰ। ਕਿ ਜਿਹੜਾ ਨਹੀਂ ਜੀ ਏਦਾਂ ਨਹੀਂ ਜੀ, ਮੈਡੀਕਲ ਲਾ ਦਿਓ, ਚੇਂਜ ਹੋ ਜੇ ਉਹ ਜੇ। ਸੋ ਇਹ ਸੀਗਾ ਕਿ ਹੁਣ ਨਾ ਇਹ ਚੀਜ਼ ਨਾ ਖੇਡਿਓ ਨਾ, ਅੱਗੇ ਨਾ ਖੇਡਣ ਵਾਲੀ ਜਿਹੜੀ ਗੱਲ ਆ, ਸਿੱਧੇ ਰੂਲ ਦੇ ਕੰਪਲਾਇੰਸ ਦੇ ਵਿੱਚ ਰਿਹੋ। ਇੱਕੋ ਐਡਰੈਸ ਬੰਦੇ ਦਾ ਹੁੰਦਾ, ਜਿੱਥੇ ਬੰਦਾ ਰਹਿੰਦਾ ਹੁੰਦਾ, ਠੀਕ ਆ। ਉੱਥੇ ਉਹਦੀ ਘਰ ਵਾਲੀ ਰਹਿੰਦੀ ਆ, ਉੱਥੇ ਹੀ ਜਵਾਕ ਰਹਿੰਦਾ, ਉੱਥੇ ਉਹਦੇ ਬਿੱਲ ਚੱਲਦੇ ਆ, ਉੱਥੇ ਹੀ ਹੈਲਥ ਇੰਸ਼ੋਰੈਂਸ ਉਹਦੀ ਹੁੰਦੀ ਆ, ਠੀਕ ਆ। ਉੱਥੇ ਹੀ ਉਹ ਕ੍ਰੈਡਿਟ ਕਾਰਡ ਘਿਸਦਾ ਵਾ, ਇਹ ਸਾਰੀਆਂ ਚੀਜ਼ਾਂ। ਉੱਥੇ ਹੀ ਉਹ ਰੈਂਟ ਦਿੰਦਾ, ਰੈਂਟ ਦਾ ਵੀ ਉਹਦਾ ਪ੍ਰੂਫ ਹੁੰਦਾ। ਇਹ ਨਹੀਂ ਕਿ ਨਹੀਂ ਜੀ ਮੇਰਾ ਦੋਸਤ ਮੇਰੇ ਤੋਂ ਰੈਂਟ ਨਹੀਂ ਲੈਂਦਾ, ਮੈਂ ਫ੍ਰੀ 'ਚ ਰਹਿਣਾ ਵਾਂ। ਏਦਾਂ ਦੇ ਕੋਈ ਪੁੱਠੇ ਪੰਗਿਆਂ 'ਚ ਨਹੀਂ ਪੈਣਾ, ਉਹਨਾਂ ਨੇ ਕਾਨੂੰਨ ਬਣਾ ਦੇਣਾ, ਉਹ ਸੁਣਵਾਈ ਨਹੀਂ ਕਰ ਰਹੇ ਹੈਗੇ। ਇਹ ਮਿਸਡਿਮੀਨਰ ਉਹਨਾਂ ਨੇ ਇਹ ਚੀਜ਼ ਨੂੰ ਰੱਖਿਆ ਹੈਗਾ, ਫੜ ਲਿਆ ਇਹਨਾਂ ਨੇ April ਹੂੰ, 11 ਹੂੰ। ਤੋਂ ਬਾਅਦ।
ਇਹ ਚੀਜ਼ ਦੇ ਵਿੱਚ ਬੜੇ ਬੰਦੇ ਜਿਹੜੇ ਫੇਲ ਹੋਣੇ ਆ ਤੇ ਇਹ ਜਿਹੜਾ ਐਡਰੈਸ ਵਾਲਾ ਪੂਰਾ ਰੱਖਿਓ। ਕਿੱਦਾਂ ਐਡਰੈਸ ਚੇਂਜ ਹੋਣਾ? ਜਿਹਨਾਂ ਦੇ USCIS ਦੇ ਨਾਲ ਹੈਗੇ ਆ, ਉਹ ਆਪਣੇ ਜਿਹੜਾ AR11 ਫਾਰਮ ਭਰ ਕੇ, ਜਿਹੜੇ ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਵਿੱਚ ਹੈਗੇ ਆ E33 ਫਾਰਮ ਉਹਨਾਂ ਨੂੰ ਭਰਨਾ ਜਿਹੜਾ ਜ਼ਰੂਰੀ ਆ। ਆਈਸ ਵਾਲਿਆਂ ਦਾ ਤੁਸੀਂ ਆਨਲਾਈਨ ਜਿਹੜਾ ਐਡਰੈਸ ਜਿਹੜਾ ਉਹ ਕਰਕੇ ਰੱਖੋ, ਠੀਕ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕਰਨੀਆਂ ਜ਼ਰੂਰੀ ਆ ਹੁਣ। ਜੀ, ਜੀ। ਅੱਛਾ, ਅਟਾਰਨੀ ਡਿਕ ਜਿਹੜੀ ਨਾ ਪਹਿਲੀ ਗੱਲ ਆਪਾਂ ਕਰ ਰਹੇ ਸੀ ਨਾ ਵੀ ਉਹ ਹੀਅਰਿੰਗ ਵਾਲੀ, ਮੈਂ ਉਹਦੇ ਵਿੱਚ ਨਾ ਇੱਕ ਪੁਆਇੰਟ ਐਡ ਜਿਹੜਾ ਉਹ ਕਰਦਾ ਜਾਵਾਂ। ਇਹ ਜਿਹੜਾ 1798 ਦਾ ਜਿਹੜਾ ਕਾਨੂੰਨ ਆ, ਉਹਦੇ ਵਿੱਚ ਨਾ ਇੱਕ ਚੈੱਕ ਲਿਸਟ ਆ ਇਹਨਾਂ ਦੇ ਕੋਲ। ਜੀ ਉਹਦੇ 80 ਕੁ ਪੁਆਇੰਟ ਬਣਦੇ ਆ ਟੋਟਲ, ਵੀ ਅੱਛਾ ਇਹਦੇ ਤੇ ਆ ਜੇ ਟੈਟੂ ਆ ਇਹਦੇ ਇੰਨੇ ਪੁਆਇੰਟ, ਜੇ ਆਹ ਚੀਜ਼ ਆ ਤੇ ਇਹਦੇ ਇੰਨੇ ਪੁਆਇੰਟ, ਇਹਦੀ ਇਹਦੇ ਨਾਲ ਅਫੀਲੀਏਸ਼ਨ ਆ ਤੇ ਇਹਦੇ ਇੰਨੇ ਪੁਆਇੰਟ। ਕਹਿੰਦੇ ਵੀ ਜੇ ਤੁਹਾਡੇ ਇੱਕ ਅੱਧਾ ਟੈਟੂ ਵੀ ਜਿੱਦਾਂ ਹੁਣ AK47 ਤੇ ਹੋਰ ਸਾਰੀਆਂ ਚੀਜ਼ਾਂ 8 ਪੁਆਇੰਟ ਚਾਹੀਦੇ, ਸਿਰਫ 8 ਪੁਆਇੰਟ ਚਾਹੀਦੇ 81 ਪੁਆਇੰਟਾਂ ਦੇ ਵਿੱਚੋਂ, ਇਹ ਪ੍ਰੂਵ ਕਰਨ ਦੇ ਲਈ ਵੀ ਇਹ ਗੈਂਗ ਦਾ ਮੈਂਬਰ ਆ। ਜੀ ਸਿਰਫ 8 ਪੁਆਇੰਟ ਇਹ 1798 ਦੇ ਉਹ ਕਾਨੂੰਨ ਦੇ ਵਿੱਚ ਆ। ਤੇ ਕਹਿੰਦੇ ਵੀ ਆ ਜਿਹੜੇ ਹੁਣ ਰੀਸੈਂਟਲੀ ਕੱਢੇ ਆ ਨਾ, ਉਹ NPR ਦੀ ਰਿਪੋਰਟ ਆ, ਸਾਰੇ ਜਣੇ ਪੜ੍ਹ ਕੇ ਦੇਖ ਲਿਓ ਜੇ ਕਿਸੇ ਨੂੰ ਲੱਗਦਾ ਨਾ ਵੀ ਇਹ ਕਿੱਦਾਂ ਹੈ ਜਾਂ ਕਿਵੇਂ ਆ। NPR ਦੀ ਰਿਪੋਰਟ ਆ, ਪੜ੍ਹ ਕੇ ਦੇਖ ਲਿਓ। ਕਹਿੰਦੇ ਵੀ ਹਰ ਇੱਕ ਆਬਜ਼ਰਵੇਸ਼ਨ ਦੇ 2 ਤੋਂ ਲੈ ਕੇ 10 ਪੁਆਇੰਟ ਜਿਹੜੇ ਉਹ ਮਾਰਕ ਕੀਤੇ ਜਾਂਦੇ ਆ। 6 ਜਾਂ 7 ਪੁਆਇੰਟ ਸਿਰਫ ਕਹਿੰਦੇ ਵੀ ਚਾਹੀਦੇ ਆ ਵੈਲੀਡੇਟ ਕਰਨ ਦੇ ਲਈ ਵੀ ਤੁਸੀਂ ਇਸ ਆਰਗੇਨਾਈਜੇਸ਼ਨ ਦੇ ਮੈਂਬਰ ਆ। ਤੇ ਤੁਸੀਂ ਬਸ ਫਿਰ ਉਸ ਤੋਂ ਬਾਅਦ ਚ ਨਾ ਜੱਜ, ਨਾ ਜਿਊਰੀ, ਨਾ ਹੀਅਰਿੰਗ, ਨਾ ਅਦਾਲਤ, ਤੇ ਸਿੱਧਾ ਜੱਜ। ਸੋ ਫੈਸਲਾ on ਇਹ the spot। ਫੈਸਲਾ ਔਨ ਦਾ ਸਪੌਟ। ਇਹ ਚੀਜ਼ ਕਰਨਾ ਚਾਹ ਰਹੀ ਹੈ ਟਰੰਪ ਪ੍ਰਸ਼ਾਸਨ, ਕਰ ਰਹੀ ਹੈ ਇਨਫੈਕਟ। ਤੇ ਇਸ ਜੀ ਚੀਜ਼ ਨੂੰ ਰੋਕਣ ਦੀ ਜਿਹੜੇ ਉਹ ਜੱਜ ਬੋਜ਼ਬਰਗ ਆ ਉਹ ਲੱਗਾ ਆ, ਹੋਰ ਵੀ ਕਈ ਥਾਵਾਂ ਤੇ ਜਿਹੜੇ ਲੱਗੇ ਹੋਣਗੇ ਕੇਸ ਜਿਹੜੇ ਉਹ ਚੱਲ ਰਹੇ ਹੋਣਗੇ। ਪਰ ਤੁਸੀਂ ਇਹ ਦੇਖੋ ਵੀ ਕਿਸ ਰਫਤਾਰ ਦੇ ਨਾਲ ਜਾਂ ਕਿੰਨੀ ਜ਼ਿਆਦਾ ਜਿਹੜੀ ਆ ਇਹ ਧੱਕੇ ਵੱਲ ਨੂੰ ਜਿਹੜੀ ਆਪਣੀ ਸਥਿਤੀ ਜਿਹੜੀ ਉਹ ਬਣ ਰਹੀ ਆ। ਸੋ ਬਈ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ, ਭੁੱਲ ਭੁਲੇਖੇ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕਿਤੇ ਜਿਹੜਾ ਉਹ ਤੁਸੀਂ ਫਸ ਨਾ ਜਾਇਓ। ਸਬਰ ਦੇ ਨਾਲ, ਹਾਰਡ ਵਰਕ ਦੇ ਨਾਲ, ਮਿਹਨਤ ਵਾਲੇ ਪਾਸੇ ਨੂੰ ਰੱਖੋ। ਬਾਕੀ ਪ੍ਰਮਾਤਮਾ ਜਿੱਥੇ ਰੱਖਦਾ ਹੈ ਉਹ ਉਹਦੇ ਹੱਥ ਵੱਸ ਆ। ਤੁਸੀਂ ਆਪਣੇ ਵੱਲੋਂ ਜਾਣ ਕੇ ਪ੍ਰਸ਼ਾਸਨ ਨੂੰ ਮੌਕਾ ਨਾ ਦਿਓ ਵੀ ਉਹ ਤੁਹਾਨੂੰ ਚੱਕ ਕੇ ਜਿਹੜਾ ਇੱਥੋਂ ਬਾਹਰ ਜਿਹੜਾ ਉਹ ਕਰਨ। ਸੋ ਪਲੀਜ਼ ਮੇਕ ਸ਼ੋਰ ਕਰੋ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਠੀਕ ਕਰੋ।